ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਦੀਪਕ ਸ਼ਰਮਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ, ਖਬਰਾਂ ਦੇ ਪਿੱਛੇ ਸੱਚ ਕੀ ਆ, ਉਸ ਦੀ ਗੱਲਬਾਤ ਕਰਾਂਗੇ। ਦੀਪਕ ਸ਼ਰਮਾ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਈ ਦਿਨਾਂ ਦੀਆਂ ਇਹ ਗੱਲਾਂ ਹੁੰਦੀਆਂ ਸੀ, ਘਮਸਾਣ ਯੁੱਧ ਚੱਲ ਰਿਹਾ ਸੀਗਾ ਜਲੰਧਰ ਦੇ ਵਿੱਚ ਇਲੈਕਸ਼ਨ ਦਾ, ਤੇ ਅੱਜ ਜਲੰਧਰ ਦੇ ਵਿੱਚ ਗਿਣਤੀ ਸ਼ੁਰੂ ਹੋ ਗਈ। ਬਿਲਕੁਲ ਜੀ, ਇੱਕ ਪਾਸੇ ਕਰਨਾਟਕਾ ਦੇ ਉੱਤੇ ਸਭ ਦੀ ਨਜ਼ਰ ਹੈ, ਕਿਉਂਕਿ ਸਿੱਧੀਆਂ ਸੂਬੇ ਦੀਆਂ ਚੋਣਾਂ ਨੇ ਤੇ ਉਸ ਨੂੰ ਲੈ ਕੇ ਆਧਾਰ ਮੰਨਿਆ ਜਾ ਰਿਹਾ ਕਿ ਇੱਥੋਂ 2024 ਦਾ ਦੇਸ਼ 'ਚ ਟੈਂਪੂ ਬਣ ਸਕਦਾ ਹੈ ਕਿ ਕਰਨਾਟਕਾ 'ਚ ਕਿਹਦੀ ਹਵਾ ਹੈ, ਤੇ ਹਲੇ ਹੋਰ 3-4 ਸੂਬਿਆਂ 'ਚ ਚੋਣਾਂ ਪਈਆਂ ਨੇ। ਇਸ ਲਈ ਉੱਥੇ ਵੀ ਸਭ ਦੀ ਨਜ਼ਰ ਹੈ, ਉੱਥੇ ਵੀ ਗਿਣਤੀ ਸ਼ੁਰੂ ਹੋ ਗਈ ਹੈ। ਤੇ ਇੱਧਰ ਪੰਜਾਬ ਦੇ ਹਵਾਲੇ ਨਾਲ ਜਲੰਧਰ ਅਹਿਮ ਬਣਿਆ ਹੋਇਆ, ਕਿਉਂਕਿ ਇਹ ਬੇਸ਼ੱਕ ਜਿਮਨੀ ਚੋਣ ਹੈ। ਇਸ ਚੋਣ ਦੇ ਨਤੀਜਿਆਂ ਨਾਲ ਕਿਸੇ ਸਰਕਾਰ ਨੇ ਬਣ ਨਹੀਂ ਜਾਣਾ, ਕਿਸੇ ਸਰਕਾਰ ਨੇ ਡਿੱਗ ਨਹੀਂ ਜਾਣਾ, ਇੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਸਿੱਧੇ ਕੋਈ ਮੰਤਰੀ ਨਹੀਂ ਬਣ ਜਾਣਾ। ਸੋ ਇਸ ਲਈ ਇਹ ਅਜਿਹਾ ਕੁਝ ਨਹੀਂ ਹੈਗਾ, ਪਰ ਫਿਰ ਵੀ ਸਭ ਦੀ ਨਜ਼ਰ ਹੈ, ਕਿਉਂਕਿ ਇੱਥੋਂ ਸਾਰਿਆਂ ਨੂੰ ਲੱਗਦਾ ਕਿ ਪੰਜਾਬ 'ਚ 2024 ਦਾ ਮਾਹੌਲ ਕੀ ਹੋਏਗਾ ਜਾਂ 27 ਲਈ ਮਾਹੌਲ ਕੀ ਬਣ ਸਕਦਾ, ਉਹ ਇੱਥੋਂ ਸ਼ੁਰੂ ਹੁੰਦਾ। ਇਸ ਲਈ ਸਾਰਿਆਂ ਦਾ ਜ਼ੋਰ ਇੱਥੇ ਲੱਗਿਆ ਹੋਇਆ। ਉਹ ਮੈਂ ਕੱਲ ਦੇਖ ਰਿਹਾ ਸੀਗਾ ਕਿ ਕੱਲ ਸ਼ਾਮ ਨੂੰ ਸਾਰਾ ਬਕਾਇਦਾ ਉੱਥੋਂ ਦੇ ਡੀਸੀ ਨੇ ਚੋਣ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਗਿਣਤੀ ਕੇਂਦਰ ਬਣਾਏ ਗਏ ਨੇ। ਜਲੰਧਰ ਦੇ ਵਿੱਚ ਮਤਲਬ ਕਿ ਜਿਸ ਤਰ੍ਹਾਂ 3 ਥਾਵਾਂ ਦੇ ਉੱਤੇ ਉਹਨਾਂ ਨੇ ਗਿਣਤੀ ਕੇਂਦਰ ਬਣਾਏ ਨੇ। ਡਾਇਰੈਕਟਰ ਲੈਂਡ ਐਂਡ ਰਿਕਾਰਡ ਦਫ਼ਤਰ ਹੈ ਜਿਹੜਾ, ਉਸ ਨੂੰ ਇਸੇ ਤਰ੍ਹਾਂ ਸਟੇਟ ਪਟਵਾਰ ਸਕੂਲ ਹੈ ਉਹਨੂੰ, ਸਰਕਾਰੀ ਆਰਟਸ ਤੇ ਜਿਹੜਾ ਸਪੋਰਟਸ ਕਾਲਜ ਹੈ ਉਹਨੂੰ, ਇਹਨਾਂ 3 ਥਾਵਾਂ ਦੇ ਉੱਤੇ ਬਕਾਇਦਾ ਮਤਲਬ ਕਿ 14 ਟੇਬਲ ਹਰ ਵਿਧਾਨ ਸਭਾ ਨੂੰ ਦਿੱਤੇ ਗਏ ਨੇ। ਹਰ ਵਿਧਾਨ ਸਭਾ ਦੇ ਲਈ 14 ਟੇਬਲ ਲਾਏ ਗਏ ਨੇ ਤਾਂ ਕਿ ਉੱਥੇ ਉਹਨਾਂ ਦੀ ਮਸ਼ੀਨਾਂ ਦੀ ਕਾਊਂਟਿੰਗ ਹੋ ਜਾਵੇ, ਫਿਰ ਅਗਲੀ ਆ ਜਾਵੇ, ਅਗਲੀ ਇਸੇ ਤਰ੍ਹਾਂ। ਸੋ ਜੇਕਰ ਮੈਂ ਦੇਖਦਾ 14 ਦੇ ਹਵਾਲੇ ਨਾਲ ਤਾਂ 9 ਵਿਧਾਨ ਸਭਾ ਹਲਕੇ ਨੇ, ਮਤਲਬ 126 ਟੇਬਲ ਕੁੱਲ ਨੇ ਜਿਨ੍ਹਾਂ ਤੇ ਗਿਣਤੀ ਹੋਣੀ ਆ, ਪੜਾਅ ਦਰ ਪੜਾਅ ਹੋਣੀ ਆ। ਤੇ ਇਸ ਮੌਕੇ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਗਿਣਤੀ ਸ਼ੁਰੂ ਹੋ ਗਈ ਹੈ ਜਲੰਧਰ ਦੇ ਵਿੱਚ, ਕਿਉਂਕਿ 7 ਵਜੇ ਕਾਰਵਾਈ ਪੈਣੀ ਸ਼ੁਰੂ ਹੋ ਗਈ ਸੀ। 7 ਵਜੇ ਦੇ ਹਵਾਲੇ ਨਾਲ ਸਾਰੀਆਂ ਟੀਮਾਂ ਤੇ ਪਹੁੰਚ ਗਈਆਂ ਸੀ, ਸਾਰਾ ਕੁਝ। ਤੇ 7:30 ਵਜੇ ਪਹਿਲਾਂ ਜਿਹੜੇ ਮਸ਼ੀਨਾਂ ਤੋਂ ਪਹਿਲਾਂ ਜਿਹੜੀਆਂ ਪੋਰਟਲ ਰਾਹੀਂ, ਮਤਲਬ ਕਾਗਜ਼ ਰਾਹੀਂ ਜਿਹੜੀਆਂ ਆਈਆਂ ਹੋਈਆਂ ਹੁੰਦੀਆਂ ਨੇ, ਉਹਦੀ ਇਹ ਗਿਣਤੀ ਹੋਣੀ ਆ। ਸੋ ਇਸ ਲਈ ਪੋਸਟਲ ਬੈਲਟ ਰਾਹੀਂ ਜਿਹੜੀਆਂ ਗਿਣਤੀਆਂ ਮਤਲਬ ਪਈਆਂ ਨੇ ਵੋਟਾਂ, ਉਹਨਾਂ ਦੀ ਜਿਹੜੀਆਂ ਡਾਕ ਰਾਹੀਂ ਆਈਆਂ ਨੇ, ਉਹਨਾਂ ਦੀ ਗਿਣਤੀ ਪਹਿਲਾਂ ਹੋਣੀ ਆ। ਸੋ ਉਸ ਤੋਂ ਬਾਅਦ ਫਿਰ ਪੂਰੇ 8 ਵਜੇ, ਮਤਲਬ ਚੰਦ ਮਿੰਟ ਰਹਿੰਦੇ ਨੇ, ਸੋ 8 ਵਜੇ ਫਿਰ ਮਸ਼ੀਨਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਤੇ ਮਤਲਬ ਅੱਧੇ ਪੌਣੇ ਘੰਟੇ ਬਾਅਦ ਪਹਿਲੇ ਰੁਝਾਨ ਆਉਣੇ ਸ਼ੁਰੂ ਹੋ ਜਾਣੇ। ਉੱਥੋਂ ਫਿਰ ਅੰਦਾਜ਼ਾ ਲੱਗਣਾ ਕਿ ਜਲੰਧਰ ਕਿਹਦੀ ਝੋਲੀ ਨੂੰ ਪੈਂਦਾ। ਮੁੱਖ ਮੁਕਾਬਲਾ ਉੱਥੇ ਸੱਤਾਧਾਰੀ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਮੌਜੂਦਾ ਇਸ ਸੀਟ ਤੋਂ ਜਿੱਤੇ ਹੋਏ ਕਾਂਗਰਸ ਪਾਰਟੀ। ਸੋ ਉਹ ਦੋਵਾਂ 'ਚ ਮੁਕਾਬਲਾ ਮੰਨਿਆ ਜਾ ਰਿਹਾ, ਤੇ ਜਿਹਦੇ ਵਿੱਚ ਪੂਰੀ ਤਰ੍ਹਾਂ ਨਾਲ ਮਤਲਬ ਕਿ ਦੌੜ 'ਚ ਸ਼ਾਮਲ ਮੰਨੇ ਜਾ ਰਹੇ ਨੇ ਅਕਾਲੀ ਦਲ ਔਰ ਭਾਜਪਾ ਵੀ। ਸੋ ਇਸ ਲਈ ਦੂਜੇ ਤੀਜੇ ਨੰਬਰ ਦੀ ਲੜਾਈ ਵੀ ਖਾਸੀ ਅਹਿਮ ਹੈ। ਸੋ ਸਭ ਦੀ ਜਲੰਧਰ ਦੇ ਉੱਤੇ ਨਜ਼ਰ ਹੈ। ਇਸੇ ਤਰ੍ਹਾਂ ਕਰਨਾਟਕਾ 'ਚ ਵੀ ਜਿਵੇਂ 224 ਸੀਟਾਂ ਨੇ ਤੇ 113 ਸੀਟਾਂ ਜਿੱਤਣ ਵਾਲਾ ਬੰਦਾ ਬਹੁਮਤ ਲੈ ਕੇ ਜਾਊਗਾ, ਉੱਥੇ ਸਿੱਧਾ ਫਸਵਾਂ ਮੁਕਾਬਲਾ। ਜੇ ਐਗਜ਼ਿਟ ਪੋਲ ਤੇ ਵੀ ਜਾਈਏ ਤਾਂ ਵੀ ਉਹਦੇ ਹਵਾਲੇ ਨਾਲ ਵੀ, ਲੋਕਾਂ 'ਚ ਚਰਚਾ 'ਚ ਜਾਈਏ ਤਾਂ ਵੀ ਉਹਦੇ ਹਵਾਲੇ ਨਾਲ ਵੀ ਕਰਨਾਟਕਾ 'ਚ ਸਭ ਤੋਂ ਵੱਧ ਸਿੱਧਾ ਮੁਕਾਬਲਾ ਜੇਕਰ ਮੰਨਿਆ ਜਾ ਰਿਹਾ ਤਾਂ ਉਹ ਕਾਂਗਰਸ ਤੇ ਬੀਜੇਪੀ 'ਚ ਮੰਨਿਆ ਜਾ ਰਿਹਾ। ਦੋਵੇਂ ਨੇੜੇ ਤੇੜੇ ਮੰਨੇ ਜਾ ਰਹੇ ਨੇ, ਔਰ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਜਿਹੋ ਜਿਹਾ ਉੱਥੇ ਮਾਹੌਲ ਬਣ ਗਿਆ ਸੀ, ਉਹਦੇ ਵਿੱਚ ਕਾਂਗਰਸ ਬਾਜੀ ਵੀ ਮਾਰ ਸਕਦੀ ਹੈ। ਕਾਂਗਰਸ ਮਤਲਬ ਕਿ 100 ਦੇ ਪਾਰ ਤਾਂ ਜਾਂਦੀ, ਹੋ ਸਕਦਾ ਕਿ ਬਹੁਮਤ ਵੀ ਲੈ ਜਾਵੇ, ਇਹ ਅੰਦਾਜ਼ੇ ਨੇ। ਸੋ ਹੁਣ ਉੱਥੇ ਵੀ ਉਸੇ ਤਰ੍ਹਾਂ ਪਹਿਲਾਂ ਜਿਹੜੀਆਂ ਪੋਸਟਲ ਬੈਲਟ ਰਾਹੀਂ, ਡਾਕ ਰਾਹੀਂ ਜਿਹੜੀਆਂ ਆਈਆਂ ਹੋਈਆਂ ਵੋਟਾਂ ਨੇ, ਪਹਿਲਾਂ ਉਹ ਗਿਣੀਆਂ ਜਾਣੀਆਂ ਨੇ, ਤੇ ਉਸ ਤੋਂ ਬਾਅਦ ਫਿਰ 8 ਵਜੇ ਉੱਥੇ ਵੀ ਮਤਲਬ ਕਿ ਮਸ਼ੀਨਾਂ ਰਾਹੀਂ ਗਿਣਤੀ ਸ਼ੁਰੂ ਹੋ ਜਾਣੀਆਂ। 36 ਗਿਣਤੀ ਕੇਂਦਰ ਕਰਨਾਟਕ 'ਚ ਬਣਾਏ ਗਏ ਨੇ। 224 ਵਿਧਾਨ ਸਭਾ ਸੀਟਾਂ ਨੇ, 113 ਨਾਲ ਬਹੁਮਤ ਮਿਲਣਾ, ਤੇ ਉੱਥੇ ਵੀ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ 'ਚ। ਪਰ ਇਹਦੇ ਵਿਚਾਲੇ ਜਿਹੜੀ ਪਹਿਲਾਂ ਵੀ ਕਿੰਗ ਮੇਕਰ ਰਹੀ ਹੈ JDS, ਉਹ ਅਜੇ ਵੀ ਉਮੀਦ ਕਰਦੀ ਹੈ। ਮੈਨੂੰ ਪਤਾ ਲੱਗ ਰਿਹਾ ਸੀ ਕਿ ਰਾਤ ਹੀ ਕਾਂਗਰਸੀਆਂ ਨੇ ਵੀ ਤੇ ਬੀਜੇਪੀ ਵਾਲਿਆਂ ਨੇ ਵੀ, ਉਧਰ ਉਹ ਕਹਿੰਦੇ ਅਸੀਂ ਮਿਸ਼ਨ ਲੋਟਸ ਚਲਾਉਣਾ, ਇਹ ਕਹਿੰਦੇ ਮਿਸ਼ਨ ਪੰਜਾ ਚਲਾ ਲੈਣਾ ਅਸੀਂ। ਸੋ ਐਕਚੁਅਲੀ ਦੇਖਦੇ ਹਾਂ ਜੀ, ਪੰਜਾ ਚੱਲਦਾ ਜਾਂ ਕਮਲ ਦਾ ਫੁੱਲ ਚੱਲਦਾ, ਕੀ ਚੱਲਦਾ, ਪਰ ਲੋਕਾਂ ਨੇ ਆਪਣੀ ਜਿਹੜੀ ਰਾਏ ਦਿੱਤੀ ਹੈ ਉਹਦੇ ਹਵਾਲੇ ਨਾਲ ਗਿਣਤੀ ਸ਼ੁਰੂ ਹੈ। ਸੋ ਮੁੱਢਲੇ ਰੁਝਾਨ ਵੀ ਚੰਦ ਮਿੰਟਾਂ ਬਾਅਦ ਆਉਣੇ ਸ਼ੁਰੂ ਹੋ ਜਾਣਗੇ। ਚਲੋ ਜੀ, ਫਿਰ ਤਾਂ ਥੋੜੀ ਦੇਰ ਬਾਅਦ ਪਤਾ ਲੱਗੇ ਜਾਊਗਾ। ਤੇ ਅੱਗੇ ਗੱਲ ਕਰਦੇ ਹੈਗੇ ਆ ਪਾਕਿਸਤਾਨ ਦੀ ਫੌਜ ਦੀ। ਉੱਥੇ ਗੜਬੜੀ ਰਹਿੰਦੀ ਆ ਸਦਾ, ਉਹਨਾਂ ਦੀ ਹਿਸਟਰੀ ਆ, ਉਹ ਫੌਜ ਦੇ ਵਿੱਚ ਵੀ ਬਗਾਵਤ। ਹਾਂ ਬਿਲਕੁਲ ਜੀ, ਇਹ ਕੱਲ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕਰ ਰਹੇ ਸੀਗੇ ਕਿ ਇਮਰਾਨ ਖਾਨ ਨੂੰ ਇੱਕ ਤਰ੍ਹਾਂ ਨਾਲ ਰਾਹਤ ਵੀ ਮਿਲੀ ਆ, ਤੇ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਇਹ ਵੀ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਸਥਾਨਕ ਚੋਣਾਂ ਹੋਣ ਦੀ ਵੀ ਸੰਭਾਵਨਾ ਹੈ। ਤੇ ਇਹ ਸਭ ਦੇ ਉਧਰ ਪੰਜਾਬ ਸੂਬੇ ਦੀਆਂ ਚੋਣਾਂ ਦਾ ਹਵਾਲਾ ਵੀ ਉੱਥੇ ਹੈਗਾ, ਇਸ ਤੋਂ ਲਹਿੰਦੇ ਪੰਜਾਬ ਦੀਆਂ। ਸੋ ਇਹ ਸਭ ਦੇ ਦਰਮਿਆਨ ਜਦੋਂ
ਮਤਲਬ ਕਿ ਦੂਸਰੇ ਜਿਹੜੇ ਮਾਮਲੇ ਸੀ ਉਹਦੇ ਮਾਮਲਿਆਂ 'ਚ ਹਾਈ ਕੋਰਟ, ਆਪਾਂ ਕੱਲ੍ਹ ਹੀ ਗੱਲ ਕਰੀ ਸੀ, ਹੋ ਸਕਦਾ ਅੱਜ ਹਾਈ ਕੋਰਟ ਪਹੁੰਚ ਜਾਣ ਇਮਰਾਨ ਖਾਨ ਉੱਧਰੋਂ ਰਿਹਾ ਹੋਣ ਤੋਂ ਬਾਅਦ। ਸੋ ਬਿਲਕੁਲ ਉਹ ਕੱਲ੍ਹ ਆਪਣੇ ਵਕੀਲਾਂ ਦੀ ਟੀਮ ਸਣੇ ਭਾਰੀ ਸੁਰੱਖਿਆ ਦਸਤੇ ਹੇਠ ਉਹ ਉੱਥੇ ਹਾਈ ਕੋਰਟ ਪਹੁੰਚੇ। ਤੇ ਜਦੋਂ ਹਾਈ ਕੋਰਟ 'ਚ ਗਏ ਤਾਂ ਉਹਨਾਂ ਨੂੰ ਮਤਲਬ ਇਸਲਾਮਾਬਾਦ ਹਾਈ ਕੋਰਟ ਨੇ ਬਕਾਇਦਾ ਤੌਰ ਦੇ ਉੱਤੇ ਸਾਰੇ ਮਾਮਲੇ, ਉਹਨਾਂ ਦੇ 5 ਮਾਮਲੇ ਸੀ, ਜਿਵੇਂ ਤੋਸ਼ਾਖਾਨੇ ਵਾਲਾ ਮਾਮਲਾ ਸੀ, ਇੱਕ ਟਰੱਸਟ ਵਾਲਾ ਮਾਮਲਾ ਸੀ, ਉਸੇ ਸਮੇਂ 5 ਤਰ੍ਹਾਂ ਦੇ ਮਾਮਲੇ ਸੀ ਇਹ ਜਿਹੇ। ਉਹਨਾਂ 5 ਮਾਮਲਿਆਂ 'ਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। 15 ਤਰੀਕ ਤੱਕ ਉਹਨਾਂ ਦੀ, 15 ਮਈ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾਤੀ ਇਮਰਾਨ ਖਾਨ ਦੀ। ਇਹੋ ਨਹੀਂ, ਮਤਲਬ ਇਹ ਵੀ ਕਹਿਤਾ ਕਿ 17 ਤੱਕ ਕੋਈ ਨਵਾਂ ਮਾਮਲਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ। ਇਹ ਨਾ ਹੋਵੇ ਕਿ ਕੋਈ ਹੋਰ ਨਵਾਂ ਕੁਛ ਪਾ ਕੇ। ਸੋ ਇਸ ਲਈ ਪੂਰੇ ਸੁਰੱਖਿਆ 'ਚ, ਪਰ ਜਦੋਂ ਅੰਦਰ ਸੀ ਬਾਹਰ ਫਾਇਰਿੰਗ ਵੀ ਹੋ ਗਈ ਕੱਲ੍ਹ ਵੀ। ਪਰ ਇੱਥੇ ਤੱਕ ਤਾਂ ਚਲੋ ਠੀਕ ਆ। ਹੁਣ ਤੱਕ ਇਹ ਲੱਗ ਰਿਹਾ ਸੀਗਾ ਕਿ ਉੱਥੇ ਆਵਾਮ ਦਾ ਗੁੱਸਾ ਫੌਜ ਪ੍ਰਤੀ ਵੱਧਦਾ ਜਾ ਰਿਹਾ। ਲੋਕਾਂ ਦਾ ਗੁੱਸਾ ਜਾਂ ਇਮਰਾਨ ਸਮਰਥਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਕਿ ਇਹਦੇ ਪਿੱਛੇ ਫੌਜ ਹੈ ਜਾਂ ਸਰਕਾਰ ਹੈ। ਉੱਥੋਂ ਦੇ ਪ੍ਰਧਾਨ ਮੰਤਰੀ ਤੇ ਉੱਥੋਂ ਦੇ ਆਰਮੀ ਚੀਫ, ਇਹ ਦੋਏ ਮਤਲਬ ਆਪਸ 'ਚ ਘਿਓ ਖਿਚੜੀ ਹੋ ਕੇ ਜੋ ਵਿਉਂਤ ਘੜ ਰਹੇ ਸੀ ਉਹਦੇ ਵਿੱਚ ਲੋਕ ਤਾਂ ਲੋਕ, ਮੈਨੂੰ ਪਤਾ ਲੱਗ ਰਿਹਾ ਉਹਨੂੰ ਫੌਜ ਵੀ ਉਹਨਾਂ ਸਾਥ ਨਹੀਂ ਦੇ ਰਹੀ। ਈਵਨ ਉੱਥੋਂ ਦੀਆਂ ਫੌਜ ਦੀਆਂ ਹਵਾਲੇ ਨਾਲ, ਉਹਨਾਂ ਦੇ ਟਵੀਟ ਦੇ ਹਵਾਲੇ ਨਾਲ, ਉਹਨਾਂ ਦੇ ਮੈਸੇਜਾਂ ਦੇ ਹਵਾਲੇ ਨਾਲ ਇਹ ਗੱਲਾਂ ਨਸਰ ਹੋਣ ਲੱਗ ਗਈਆਂ ਕਿ ਭਾਈ ਉੱਥੇ ਤਾਂ ਉੱਥੇ ਦੇ ਫੌਜ ਅਧਿਕਾਰੀਆਂ ਨੇ ਦਮ ਭਰਿਆ ਕਿ 100 ਤੋਂ ਵੱਧ ਤਾਂ ਸਾਡੇ ਫੌਜ ਦੇ ਅਧਿਕਾਰੀ ਉਹ ਚੱਕ ਲਏ, ਫੌਜ ਨੇ ਆਪਣੇ ਹੀ ਅਧਿਕਾਰੀ ਚੱਕ ਲਏ। ਹੋਰ ਛੱਡੋ, ਮਤਲਬ ਕਿ ਇੱਕ ਬੜੀ ਅਹਿਮ ਬੈਠਕ ਬੁਲਾਈ ਗਈ ਉੱਥੋਂ ਦੇ ਪ੍ਰਧਾਨ ਮੰਤਰੀ ਵੱਲੋਂ, ਤੇ ਉਹ ਬਕਾਇਦਾ ਮਤਲਬ ਕਿ ਜਿਹੜੀਆਂ ਫੌਜਾਂ ਨੇ ਤਿੰਨੇ, ਉਹਨਾਂ ਦੀਆਂ ਹਵਾਈ ਫੌਜ, ਧਰਾਤਲ ਆਰਮੀ ਫੌਜ ਤੇ ਦੂਸਰੀ ਜਿਹੜੀ ਜਹਾਜ਼ੀ ਸਮੁੰਦਰੀ ਫੌਜ ਹੈ, ਉਹਨਾਂ ਦੇ ਵਿੱਚੋਂ ਸਮੁੰਦਰੀ ਫੌਜ ਔਰ ਹਵਾਈ ਫੌਜ ਦੇ ਮੁਖੀਆਂ ਨੇ ਉਸ ਬੈਠਕ 'ਚ ਜਾਣੋਂ ਇਨਕਾਰ ਕਰਤਾ, ਉਹ ਗਏ ਨਹੀਂ। ਤੇ ਇਹ ਝਟਕਾ ਉੱਥੇ ਦੇ ਆਰਮੀ ਲਈ ਵੀ ਸੀਗਾ, ਇਹ ਉੱਥੇ ਦੇ ਪ੍ਰਧਾਨ ਮੰਤਰੀ ਲਈ ਵੀ ਸੀਗਾ, ਤੇ ਨਤੀਜਾ ਉਹਨਾਂ ਨੂੰ ਬੈਠਕ ਰੱਦ ਕਰਨੀ ਪਈ। ਸੋ ਇਹ ਪਹਿਲਾਂ ਵੀ ਕਹਿੰਦੇ ਕਿ ਇਹ ਅਫਸਰ ਉਹ ਨੇ ਜਿਹੜੇ ਪਹਿਲਾਂ ਵੀ ਮਤਲਬ ਇਹਨਾਂ ਗੱਲਾਂ ਲਈ ਅੜਦੇ ਰਹੇ ਨੇ, ਇੱਥੋਂ ਤੱਕ ਕਿ ਕਈ ਕਮਾਂਡਰ ਤੱਕ ਬਦਲਤੇ, ਕਿਉਂਕਿ ਕਹਿੰਦੇ ਕਿ ਉਹਨਾਂ ਨੂੰ ਹੁਕਮ ਦਿੱਤੇ ਆਰਮੀ ਨੇ, ਆਰਮੀ ਚੀਫ ਨੇ, ਕਿ ਜਨਤਾ ਜਿਹੜੀ ਭੰਨਤੋੜ ਕਰ ਰਹੀ ਹੈ, ਕੁਛ ਕਰ ਰਹੀ ਹੈ, ਤੇ ਗੋਲੀ ਚਲਾਓ। ਕਹਿੰਦੇ ਅਸੀਂ ਲੋਕਾਂ ਦੀ ਗੋਲੀ ਨਹੀਂ ਚਲਾਉਣੀ। ਉਹਨਾਂ ਨੇ ਉਹਦਾ ਹੁਕਮ ਮੰਨਣ ਤੋਂ ਇਨਕਾਰ ਕਰਤਾ। ਸੋ ਇਹ ਜਿਹੜੇ ਪਹਿਲੂ ਆ ਰਹੇ ਨੇ ਕਿ ਜਿਹੜੀ ਉੱਥੇ ਅਹਿਮ ਬੈਠਕ ਸੀ ਉਹਨਾਂ ਦੀ, ਉਸ ਬੈਠਕ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਨੇਵੀ ਦਾ ਮੁਖੀ ਆ ਉਹ ਵੀ ਨਹੀਂ ਗਿਆ, ਜਿਹੜਾ ਹਵਾਈ ਫੌਜ ਦਾ ਮੁਖੀ ਆ ਉਹ ਵੀ ਨਹੀਂ ਗਿਆ, ਤੇ ਉਹਨਾਂ ਦੇ ਬਾਗੀ ਸੁਰ ਤੇ ਦੂਏ ਪਾਸੇ ਇਹ ਬਾਗੀ ਸੁਰਾਂ ਦੇ ਹੀ ਨਤੀਜੇ ਦੇਖਣ ਨੂੰ ਮਿਲ ਰਹੇ ਨੇ। ਜਿਹੜੇ ਉੱਥੇ ਦਾ ਪਾਕਿਸਤਾਨੀ ਫੌਜ ਦਾ ਰਿਟਾਇਰਡ ਮੇਜਰ ਆ ਆਦਿਲ ਰਜ਼ਾ, ਉਹਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੈਨੂੰ ਪਤਾ ਲੱਗ ਰਿਹਾ 100 ਤੋਂ ਵੱਧ ਸਾਡੇ ਫੌਜੀ ਅਧਿਕਾਰੀ ਹੀ ਚੱਕ ਲਏ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦਾ ਮਤਲਬ ਫੌਜ ਦੇ ਅੰਦਰ ਪਹਿਲੀ ਵਾਰ ਹੈ ਕਿ ਅੰਦਰੋਂ ਇੱਕ ਬਗਾਵਤ ਦੀ ਲਹਿਰ ਵੀ ਉੱਠ ਰਹੀ ਆ। ਉਹ ਚਾਹੇ ਆਰਮੀ ਚੀਫ ਦੇ ਖਿਲਾਫ ਹੋਵੇ, ਚਾਹੇ ਉੱਥੇ ਦੇ ਪ੍ਰਧਾਨ ਮੰਤਰੀ ਖਿਲਾਫ ਹੋਵੇ, ਚਾਹੇ ਉਹ ਆਵਾਮ ਦੇ ਖਿਲਾਫ ਹੋਵੇ। ਕੱਲ ਜੱਜ ਦਾ ਫੈਸਲਾ ਵੀ, ਉਹ ਜੱਜ ਵੀ ਜਿਹੜਾ ਪਹਿਲਾਂ ਕਿਸੇ ਸਮੇਂ ਮਤਲਬ ਕਿ ਇਹ ਜਿਹੇ ਫੈਸਲੇ ਲਈ ਜਾਣਿਆ ਜਾਂਦਾ ਰਿਹਾ ਕਿ ਜਦੋਂ ਐਮਰਜੈਂਸੀ ਲਾਈ ਉੱਥੇ, ਤਦ ਉਹਨੇ ਹਾਈ ਕੋਰਟ ਦੇ ਜੱਜ ਦਾ ਕੁਰਸੀ ਸੰਭਾਲਣ ਤੋਂ ਇਨਕਾਰ ਕਰਤਾ ਸੀ। ਕਿਸੇ ਸਮੇਂ ਨੂੰ ਇਮਰਾਨ ਖਾਨ ਨੂੰ ਵੀ ਜਦੋਂ ਲੱਗਿਆ ਕਿ ਇਹ ਕਾਨੂੰਨ ਦੀ ਉਲੰਘਣਾ ਕਰ ਰਿਹਾ, ਉਹਨੂੰ ਵੀ ਤਲਬ ਕਰ ਲਿਆ ਸੀ, ਉਹਦੇ ਪਰ ਵੀ ਸਵਾਲ ਖੜੇ ਕਰ ਲਏ ਸੀ। ਉਹਨੂੰ ਕਹਿੰਦਾ ਸੀ ਕਿ ਕਰਾ ਆਪਣਾ ਫਰੋਡ ਟੈਸਟ, ਉਹਦੇ ਵਿੱਚੋਂ ਫੇਲ ਵੀ ਹੋ ਗਈ ਸੀ ਇਮਰਾਨ ਖਾਨ ਦੀ ਸਰਕਾਰ। ਤੇ ਪਰ ਹੁਣ ਉਹਨੇ ਕਿਹਾ ਕਿ ਇਮਰਾਨ ਖਾਨ ਨਾਲ ਧੱਕਾ ਹੋ ਰਿਹਾ, ਮੈਂ ਇਹਨੂੰ ਵੀ ਮਤਲਬ ਜ਼ਮਾਨਤ ਦੇਣਾ। ਸੋ ਉਸੇ ਤਰ੍ਹਾਂ ਇਹਦਾ ਮਤਲਬ ਉੱਥੇ ਅਦਾਲਤੀ ਸਿਸਟਮ ਦੇ ਵਿੱਚ ਵੀ, ਉੱਥੇ ਫੌਜ ਦੇ ਅੰਦਰ ਵੀ, ਤੇ ਆਵਾਮ ਦੇ ਅੰਦਰ ਵੀ ਜਿਹੋ ਜਿਹੀ ਬਗਾਵਤ ਆ, ਉਹਦੇ ਵਿੱਚੋਂ ਪਤਾ ਲੱਗ ਰਿਹਾ ਕਿ ਆਉਣ ਵਾਲੇ ਸਮੇਂ 'ਚ ਇੱਕ ਪਾਸੇ ਅਦਾਲਤਾਂ ਚਾਹੁੰਦੀਆਂ ਕਿ ਮੁੜ ਕੇ ਬਹਾਲੀ ਹੋ ਜਾਵੇ ਕਾਨੂੰਨ ਦੀ, ਉਹ ਦੂਸਰੇ ਪਾਸੇ ਇਮਰਾਨ ਖਾਨ ਦੀ ਟੀਮ ਚਾਹੁੰਦੀ ਹੈ ਕਿ ਛੇਤੀ ਚੋਣਾਂ ਅਸੀਂ ਕਰਾ ਲਈਏ। ਇਸ ਮਾਹੌਲ ਦੇ ਵਿੱਚ ਸਾਡੇ 'ਚ ਹਵਾ ਬਣੀ ਹੋਈ ਹੈ, ਸ਼ਾਇਦ ਉਹਨੂੰ ਲੱਗਦਾ ਉਹ ਰਾਜਨੀਤੀ ਵਾਲੇ ਪਾਸੇ ਨੂੰ, ਤੇ ਫੌਜ ਕਹਿੰਦੀ ਕਿ ਫੌਜ ਦੀ ਸ਼ਾਖ ਨੇਵੀ ਤੇ ਜਿਹੜੇ ਹਵਾਈ ਫੌਜ ਦੇ ਮੁਖੀ ਨੇ ਪਾਕਿਸਤਾਨ ਦੇ, ਉਹ ਕਹਿੰਦੇ ਕਿ ਤੁਸੀਂ ਫੌਜ ਦੀ ਸ਼ਾਖ ਲਗਾਤਾਰ ਡਿੱਗ ਹੀ ਜਾਂਦੇ ਹੋ, ਇਸ ਨੂੰ ਰਾਜਨੀਤੀ ਦਾ ਅੱਡਾ ਬਣਾਈ ਜਾਂਦੇ ਹੋ। ਫੌਜ ਦਾ ਕੰਮ ਕਰੇ, ਸਰਕਾਰਾਂ ਪਾਰਟੀਆਂ ਰਾਜਨੀਤੀ ਆਪਣਾ ਕੰਮ ਕਰਨ, ਇਸ ਲਈ ਦਖਲਅੰਦਾਜ਼ੀ ਛੱਡੋ। ਸੋ ਇਹਦਾ ਮਤਲਬ ਆਪਣੇ ਆਰਮੀ ਚੀਫ ਨੂੰ ਵੀ ਚੈਲੰਜ ਕਰ ਰਹੇ। ਸੋ ਇਹੋ ਜਿਹੇ ਸਾਰੇ ਦੇ ਵਿੱਚ ਜਿਵੇਂ ਮਾਰਸ਼ਲ ਲਾ ਦੀਆਂ ਗੱਲਾਂ ਚੱਲ ਰਹੀਆਂ ਸੀ, ਉੱਥੇ ਹੁਣ ਬਿਲਕੁਲ ਇਹ ਗੱਲਾਂ ਅੱਗੇ ਵਧ ਗਈਆਂ ਕਿ ਸ਼ਾਇਦ ਕਿਸੇ ਵੀ ਸਮੇਂ ਉੱਥੇ ਐਮਰਜੈਂਸੀ ਦਾ ਐਲਾਨ ਹੋ ਸਕਦਾ ਹੈ, ਐਮਰਜੈਂਸੀ ਲੱਗ ਸਕਦੀ ਹੈ। ਤੇ ਇਸ ਲਈ ਉੱਥੇ ਸਾਰਾ ਕੁਛ ਸਿਸਟਮ ਵੀ, ਅਦਾਲਤੀ ਸਿਸਟਮ ਵੀ, ਜਨਤਾ ਦਾ ਸਿਸਟਮ ਵੀ, ਫੌਜ ਦਾ ਸਿਸਟਮ ਵੀ, ਸਾਰਾ ਕੁਛ ਦਫਾੜ ਹੈ। ਸੋ ਫਾੜੀ ਹੈ ਇਸ ਸਮੇਂ ਪਾਕਿਸਤਾਨ ਦੀ ਸਥਿਤੀ। ਸੋ ਉਸ ਨੂੰ ਲੈ ਕੇ ਮਤਲਬ ਕਿ ਸਭ ਦੀ ਨਜ਼ਰ ਉੱਥੇ ਬਣੀ ਹੋਈ ਹੈ। ਬਿਲਕੁਲ ਜੀ, ਰਲ ਮਿਲ ਕੇ ਅੱਗੇ ਫੌਜਾਂ ਹੀ ਉੱਥੇ ਹੱਲੇ ਗੁੱਲੇ ਕਰਦੀਆਂ ਰਹੀਆਂ, ਉਹੀ ਤਖਤੇ ਪਲਟ ਗਈਆਂ ਸੀਗੀਆਂ ਜੀ। ਤੇ ਅੱਗੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੀ ਗੱਲ ਕਰੀਏ, ਹਿਮਾਚਲ ਤੇ ਗੁਜਰਾਤ ਮੋਹਰੀ। ਬਿਲਕੁਲ, ਇਹ ਪੰਜਾਬ ਮਤਲਬ ਕਿ ਬੇਸ਼ੱਕ ਜਦੋਂ ਮੈਂ ਪਿਛਲੇ ਵਰ੍ਹਿਆਂ ਦੇ ਰਿਜ਼ਲਟ ਦੇਖਦਾ ਤਾਂ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਪੰਜਾਬ ਦੀ ਪਰਸੈਂਟੇਜ ਵਧੀ ਆ, ਜਦੋਂ ਕਿ ਓਵਰਆਲ ਪੂਰੇ ਮੁਲਕ ਦੇ ਪਾਸ ਪਰਸੈਂਟੇਜ ਜਾਂ ਟੌਪ ਤੇ ਜਾਣ ਦੀ ਪਰਸੈਂਟੇਜ ਘਟੀ ਆ। ਉਹਦੇ ਪਿੱਛੇ ਕਈ ਕਾਰਨ ਮੰਨੇ ਜਾ ਰਹੇ ਨੇ ਕਿ ਇਹ ਬੱਚੇ ਉਹ ਨੇ
ਜਿਹੜੇ ਕਰੋਨਾ ਕਾਲ 'ਚ ਮਤਲਬ ਪ੍ਰਮੋਟ ਹੋ ਕੇ ਅਗਲੀਆਂ ਕਲਾਸਾਂ 'ਚ ਆਏ ਨੇ, ਕਰੋਨਾ ਕਾਲ 'ਚ ਕਿਵੇਂ ਘਰਾਂ ਤੋਂ ਹੀ ਆਨਲਾਈਨ ਹੀ ਪੇਪਰ। ਸੋ ਇਹ ਇਸ ਲਈ ਉਸ ਹਵਾਲੇ ਨਾਲ ਵੀ ਮੰਨਿਆ ਜਾ ਰਿਹਾ ਕਿ ਉਹਦਾ ਅਸਰ ਵੀ ਹੈ, ਇਹ ਬੱਚਿਆਂ ਦਾ ਜੋ ਉਹ ਰਿਦਮ ਨਹੀਂ ਬਣਿਆ ਸੀਗਾ। ਫਿਰ ਵੀ ਰਿਜ਼ਲਟ ਕਾਫੀ ਹੱਦ ਤੱਕ ਬਿਹਤਰ ਹੈ। CBSE ਦੇ ਨਤੀਜੇ ਆਏ ਨੇ, ਮਤਲਬ ਜਿਹੜੇ ਪੂਰੇ ਮੁਲਕ ਦੇ ਵਿੱਚ CBSE ਦੇ ਸਕੂਲਾਂ ਨਾਲ ਸੰਬੰਧਿਤ ਨੇ, ਉਹਦੇ ਵਿੱਚ 12ਵੀਂ ਦਾ ਨਤੀਜਾ 87% ਹੀ ਰਿਹਾ। ਪੂਰੇ ਮੁਲਕ ਦੀ ਔਸਤ ਜਿਹੜੀ ਨਿਕਲ ਕੇ ਆਈ ਉਹ 87% ਆਈ ਹੈ। ਇਸੇ ਤਰ੍ਹਾਂ 10ਵੀਂ ਦੀ ਜਿਹੜੀ ਔਸਤ ਨਿਕਲ ਕੇ ਆਈ ਉਹ 93% ਆਈ ਹੈ, ਕਿ 87% ਬੱਚੇ 12ਵੀਂ 'ਚ ਪਾਸ ਹੋਏ ਨੇ ਤੇ 93% ਮਤਲਬ ਕਿ 10ਵੀਂ 'ਚ ਪਾਸ ਹੋਏ ਨੇ। ਪਰ ਇਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਤਾਂ ਉਹਦੇ ਵਿੱਚ ਪਿਛਲੇ ਸਾਲ ਨਾਲੋਂ ਇਹ 87% ਘਟ ਗਈ ਹੈ, ਪਿਛਲੇ ਸਾਲ ਨਾਲੋਂ ਇਹ 10ਵੀਂ ਦੀ 93% ਘਟ ਗਈ ਹੈ। ਪਰ ਪੰਜਾਬ ਦੀ ਪਿਛਲੇ ਸਾਲ ਨਾਲੋਂ ਵੱਧ ਗਈ, ਪਰ ਤਾਂ ਵੀ ਪੰਜਾਬ ਮੁਰਲੇ ਸੂਬਿਆਂ ਦੇ ਵਿੱਚੋਂ ਜੇਕਰ ਮੈਂ ਦੇਖਾਂ ਤਾਂ 12ਵੀਂ 'ਚ ਤਾਂ ਉਹ ਦੂਜੇ ਨੰਬਰ ਤੇ ਆ ਗਿਆ। 12ਵੀਂ 'ਚ ਤਾਂ ਉਹ ਹਿਮਾਚਲ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ। ਪਰ ਜਦੋਂ 10ਵੀਂ ਵਾਲੇ ਮਾਮਲੇ 'ਚ ਦੇਖਦਾ, 10ਵੀਂ ਵਾਲੇ ਮਾਮਲੇ 'ਚ 5ਵੇਂ ਨੰਬਰ ਤੇ ਖੜਾ ਪੰਜਾਬ। ਸੋ ਉੱਥੇ ਗੁਜਰਾਤ ਕਹਿੰਦੇ ਬਾਜੀ ਲੈ ਗਿਆ ਜੀ। ਚਲੋ ਮੈਂ ਜੇਕਰ ਇਸ ਵੱਲ ਨਾਲ ਜਾਵਾਂ ਤਾਂ 10ਵੀਂ 'ਚ ਗੁਜਰਾਤ ਨੰਬਰ 1 ਤੇ ਰਿਹਾ ਹੈ, ਤੇ 12ਵੀਂ ਦੇ ਵਿੱਚ ਹਿਮਾਚਲ, ਪੰਜਾਬ ਦਾ ਗਵਾਂਢੀ ਸੂਬਾ, ਨੰਬਰ 1 ਤੇ ਰਿਹਾ। ਪਰ ਕੁੜੀਆਂ ਓਵਰਆਲ ਇੱਕ ਵਾਰ ਫਿਰ ਮੂਹਰੇ ਰਹੀਆਂ। ਹਾਂ, ਜਦੋਂ ਮੈਂ ਅੰਕੜਿਆਂ ਦੇ ਹਵਾਲੇ ਨਾਲ ਮੈਂ ਤੁਹਾਡੇ ਮੂਹਰੇ ਜੇਕਰ ਮੈਂ ਰੱਖਾਂ ਤਾਂ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਜਵਾਹਰ ਨਵੋਦਿਆ ਵਿਦਿਆਲਿਆ ਆਪਣੇ ਕਾਫੀ ਮਸ਼ਹੂਰ ਰਿਹਾ। 5ਵੀਂ ਤੋਂ ਬਾਅਦ ਜਵਾਕ ਅਕਸਰ ਪੇਪਰ ਦੇ ਕੇ ਨਵੋਦਿਆ ਜਾਣ ਦੇ ਲਈ ਕੋਸ਼ਿਸ਼ ਕਰਦੇ ਰਹੇ ਕਿ ਫੀਸਾਂ ਘੱਟ ਹੁੰਦੀਆਂ, ਖਰਚਾ ਘੱਟ ਹੁੰਦਾ, ਮਾਪਿਆਂ ਦਾ ਵਜਨ ਫਿਕਰਮੰਦੀ ਘੱਟ ਜਾਂਦੀ ਆ, ਤੇ ਨਤੀਜਿਆਂ ਦੇ ਮਾਮਲੇ 'ਚ ਵੀ ਨਵੋਦਿਆ ਟੌਪ ਤੇ ਰਿਹਾ ਪੰਜਾਬ ਦੇ ਵਿੱਚ। ਪੰਜਾਬ 'ਚ ਸਰਕਾਰੀ ਏਡਡ ਹੈ, ਫਿਰ ਸਰਕਾਰੀ, ਫਿਰ ਪ੍ਰਾਈਵੇਟ, ਫਿਰ ਨਵੋਦਿਆ, ਫਿਰ ਸੈਂਟਰ ਸਕੂਲ, ਇਹ ਸਾਰਿਆਂ 'ਚ ਜਦੋਂ ਮੈਂ ਦੇਖਦਾ ਤਾਂ ਸਭ ਤੋਂ ਵੱਧ ਨਵੋਦਿਆ ਦੇ ਵਿਦਿਆਰਥੀ ਨੇ ਜਿਹੜੇ 99.94% ਪਾਸ ਹੋਏ ਨੇ। ਲਗਭਗ 100 ਦੇ 100% ਪਾਸ ਨਤੀਜੇ ਆਏ ਨੇ ਉਹਨਾਂ ਦੇ। ਸੋ ਇਸ ਲਈ ਸਭ ਤੋਂ ਵਧੀਆ ਨਤੀਜਾ ਨਵੋਦਿਆ ਵਿਦਿਆਲਿਆਂ ਦੇ ਰਿਹਾ। ਦੂਏ ਨੰਬਰ ਤੇ ਜਿਹੜੇ ਸੈਂਟਰ ਸਕੂਲ ਨੇ, ਮਤਲਬ ਮਿਲਟਰੀ ਦੇ ਅਧੀਨ, ਫੌਜ ਦੇ ਅਧੀਨ ਚੱਲਣ ਵਾਲੇ ਕੇਂਦਰੀ ਸਕੂਲ ਜਿਹਨਾਂ ਨੂੰ ਕਹਿੰਦੇ ਆਪਾਂ, ਉਹ ਜਿਹੜੇ ਸਕੂਲ ਨੇ ਉਹਨਾਂ ਦਾ ਨਤੀਜਾ ਵੀ 98.46%, ਲਗਭਗ 98.5% ਉਹਨਾਂ ਦਾ ਨਤੀਜਾ ਰਿਹਾ। ਦੂਏ ਨੰਬਰ ਤੇ ਉਹ ਸਕੂਲ ਰਹੇ ਨੇ। ਇਸੇ ਤਰ੍ਹਾਂ ਤੀਸਰੇ ਨੰਬਰ ਦੇ ਉੱਤੇ ਫਿਰ ਪ੍ਰਾਈਵੇਟ ਸਕੂਲ ਆਏ ਨੇ, ਜਿਨ੍ਹਾਂ ਦਾ ਨਤੀਜਾ ਵੀ 95% ਤੋਂ ਉੱਪਰ ਰਿਹਾ, 95.56% ਰਿਹਾ। ਸੋ ਇਸ ਤੀਸਰੇ ਨੰਬਰ ਤੇ ਫਿਰ ਸਰਕਾਰੀ ਏਡਡ, ਜਿਹੜੇ ਸਰਕਾਰ ਦੀ ਏਡ ਨਾਲ ਚੱਲਣ ਵਾਲੇ ਸਕੂਲ ਨੇ, ਉਹ ਸਕੂਲ ਆਏ ਨੇ ਜਿਨ੍ਹਾਂ ਦਾ ਨਤੀਜਾ 90% ਤੋਂ ਪਾਰ ਗਿਆ। ਸਰਕਾਰੀ ਸਕੂਲਾਂ ਦਾ ਨਤੀਜਾ ਵੀ 87% ਤੋਂ ਪਾਰ ਹੈ, 87.70% ਹੈ। ਸੋ ਇਸ ਤਰ੍ਹਾਂ ਇਹ ਔਸਤ ਹੈ ਜਿਹੜੀ ਮਤਲਬ ਕਿ ਪੰਜਾਬ ਦੀ ਉਹ ਠੀਕ ਠਾਕ ਰਹਿ ਜਾਂਦੀ ਹੈ, ਜਿਹਦੇ ਕਾਰਨ ਮਤਲਬ ਕਿ ਪੰਜਾਬ 12ਵੀਂ ਦੇ ਵਿੱਚ ਦੂਜੇ ਨੰਬਰ ਤੇ ਆਉਂਦਾ ਤੇ 10ਵੀਂ 'ਚ 5ਵੇਂ ਨੰਬਰ ਤੇ ਆ ਜਾਂਦਾ। ਹਾਂ, ਪਾਸ ਫੀਸਦੀ ਪਿਛਲੀ ਵਾਰ ਨਾਲੋਂ ਵਧੀਆ ਪੰਜਾਬ ਦੇ ਵਿੱਚ ਜੇਕਰ ਮੈਂ ਦੇਖਾਂ ਤਾਂ ਇਸ ਹਵਾਲੇ ਨਾਲ ਕਿ ਪਿਛਲੇ ਸਾਲ ਬਾਕੀਆਂ ਦੇ ਓਵਰਆਲ ਘਟੇ ਨੇ, ਪਰ ਪੰਜਾਬ ਪਿਛਲੇ ਸਾਲਾਂ ਨਾਲੋਂ ਵੱਧ ਗਿਆ। ਤੁਸੀਂ ਇਹ ਦੇਖੋ 2019 ਦੇ ਵਿੱਚ 10ਵੀਂ ਦੀ ਦੇਸ਼ ਦੀ ਪਾਸ ਔਸਤ 91% ਸੀ, ਜਿਹੜੀ 22 'ਚ ਵੱਧ ਕੇ 94% ਹੋ ਗਈ, ਪਰ ਐਤਕੀ ਘਟ ਕੇ 93% ਤੇ ਆ ਗਈ। ਇਸੇ ਤਰ੍ਹਾਂ 10ਵੀਂ ਦੇ ਵਿੱਚ 12ਵੀਂ ਦੀ ਔਸਤ ਮਤਲਬ ਕਿ 83% ਸੀ ਦੇਸ਼ ਦੇ ਵਿੱਚ, ਤੇ 12ਵੀਂ ਦੇ ਵਿੱਚ 2022 'ਚ ਵੱਧ ਕੇ 92% ਹੋ ਗਈ, ਤੇ ਪਰ ਐਤਕੀ ਘਟ ਕੇ 87% ਤੇ ਆ ਗਈ। ਪਰ ਪੰਜਾਬ ਪਿਛਲੀ ਵਾਰ ਨਾਲੋਂ ਵਧਿਆ, 10ਵੀਂ 'ਚ ਵੀ 12ਵੀਂ 'ਚ ਵੀ। 10ਵੀਂ ਦੇ ਵਿੱਚ ਪਿਛਲੇ ਸਾਲ ਸਾਡਾ ਨਤੀਜਾ 94.40% ਸੀ, ਐਤਕੀ ਸਾਡਾ ਨਤੀਜਾ 95.71% ਹੈ। ਅਸੀਂ ਲਗਭਗ 1% ਤੋਂ ਜ਼ਿਆਦਾ ਵੱਧ ਗਏ ਹਾਂ। ਇਸੇ ਤਰ੍ਹਾਂ 12ਵੀਂ ਦੇ ਵਿੱਚ ਪਿਛਲੇ ਸਾਲ ਸਾਡਾ 92.71% ਸੀ, ਐਤਕੀ ਸਾਡਾ 93.3% ਹੈ, ਲਗਭਗ 1% ਅਸੀਂ ਵਧੇ ਹਾਂ। ਪਰ ਜਦੋਂ ਸੂਬਿਆਂ ਵਾਈਜ਼ ਮੈਂ ਦੇਖਦਾ ਤਾਂ ਸੂਬਿਆਂ ਵਾਈਜ਼ 12ਵੀਂ ਦੇ ਵਿੱਚ ਨੰਬਰ 1 ਤੇ ਹਿਮਾਚਲ ਹੈ ਜੀ, ਨੰਬਰ 2 ਤੇ ਪੰਜਾਬ ਹੈ, ਬਹੁਤ ਨੇੜੇ ਨੇੜੇ ਨੇ। ਹਿਮਾਚਲ 93.47% ਬੱਚੇ ਪਾਸ ਹੋਏ ਨੇ, ਤੇ ਪੰਜਾਬ ਦੇ 93.3%, ਮਤਲਬ 93% ਤੇ ਲਗਭਗ ਨੇੜੇ ਨੇ। ਤੀਸਰੇ ਨੰਬਰ ਤੇ ਦਿੱਲੀ ਆਉਂਦਾ ਹੈ, ਚੌਥੇ ਨੰਬਰ ਤੇ ਗੁਜਰਾਤ ਆਉਂਦਾ, ਤੇ 5ਵੇਂ ਨੰਬਰ ਤੇ ਝਾਰਖੰਡ ਹੈ, ਤੇ ਉਸ ਤੋਂ ਬਾਅਦ ਬਾਕੀ ਸੂਬੇ। ਪਰ ਜਦੋਂ ਮੈਂ 10ਵੀਂ ਦੇ ਨਤੀਜੇ ਦੇਖਦਾ, 10ਵੀਂ ਦੇ ਵਿੱਚ ਨੰਬਰ 1 ਤੇ ਗੁਜਰਾਤ ਜਾਂਦਾ। ਗੁਜਰਾਤ ਦੇ 97.74, ਮਤਲਬ 98% ਦੇ ਕਰੀਬ ਬੱਚੇ ਪਾਸ ਹੁੰਦੇ ਨੇ, ਜਦੋਂ ਕਿ ਦੂਏ ਨੰਬਰ ਤੇ ਰਾਜਸਥਾਨ ਆਉਂਦਾ, ਉਹਦੇ ਵਿੱਚ 97% ਜਵਾਕ ਪਾਸ ਨੇ। ਤੀਸਰੇ ਨੰਬਰ ਦੇ ਉੱਤੇ ਬਕਾਇਦਾ ਮਹਾਰਾਸ਼ਟਰ ਆਉਂਦਾ, 96.97, ਲਗਭਗ 97%। ਤਿੰਨੇ ਸੂਬੇ 97 ਦੇ ਗੇਟ 'ਚ ਰਹਿੰਦੇ ਨੇ। ਚੌਥੇ ਨੰਬਰ ਤੇ ਹਿਮਾਚਲ ਹੈ ਜੀ, 96.56, ਤੇ 5ਵੇਂ ਨੰਬਰ ਤੇ 95.71 ਦੇ ਨਾਲ ਪੰਜਾਬ ਦੇ ਜਵਾਕ ਰਹੇ ਨੇ। ਸੋ ਓਵਰਆਲ ਨਤੀਜੇ ਕਾਫੀ ਚੰਗੇ ਨੇ 10ਵੀਂ ਔਰ 12ਵੀਂ ਦੇ ਵਿੱਚ। ਹਾਂ, ਪਿਛਲੀ ਵਾਰ ਦੇ ਮੁਕਾਬਲੇ, ਚਾਹੇ ਉਹ ਕਰੋਨਾ ਦਾ ਅਸਰ ਜਿਹਦੀ ਆਪਾਂ ਗੱਲ ਕਰਦੇ ਹਾਂ ਕਿ ਚਾਹੇ ਉਹ ਬੱਚੇ ਉਹ 'ਚੋਂ ਨਿਕਲ, ਇਸ ਲਈ 90% ਜਾਂ 95% ਜਿਹੜੇ ਅੰਕ ਲੈਣ ਵਾਲੇ ਜਵਾਕ ਨੇ ਉਹਨਾਂ ਦੀ ਗਿਣਤੀ ਘਟੀ ਆ। ਪਰ ਇੱਥੇ ਬੱਚਿਆਂ ਦੇ ਅਸੀਂ ਜਿਹੋ ਜਿਹਾ
ਲੋਡ ਪਾ ਦਿੱਤਾ, ਜਿਹੋ ਜਿਹਾ ਵਜ਼ਨ ਪਾ ਦਿੱਤਾ, ਜਿਹੋ ਜਿਹਾ ਉਹਨਾਂ ਨੂੰ ਇਹ ਅੰਕਾਂ ਦੀ ਦੌੜ 'ਚ ਸ਼ਾਮਲ ਕਰਾ ਕੇ ਉਹਨਾਂ ਨੂੰ ਮਤਲਬ ਕਿ ਜਿਹੜੀ ਦੁਨਿਆਵੀ ਸਿੱਖਿਆ ਹੈ, ਸਮਾਜਿਕ ਸਿੱਖਿਆ ਹੈ, ਪਰਿਵਾਰਕ ਸਿੱਖਿਆ ਹੈ, ਸਮਝ ਦੀ ਇਨਸਾਨੀਅਤ ਵਾਲੀ ਸਿੱਖਿਆ ਹੈ, ਉਹ ਤੋਂ ਅਸੀਂ ਤੋੜ ਰਹੇ ਹਾਂ, ਕਿਤਾਬੀ ਕੀੜੇ ਬਣਾ ਰਹੇ ਹਾਂ। ਉਹਦੇ ਨਤੀਜੇ ਦੇ ਇਹ ਵੀ ਅੰਕੜੇ ਪੇਸ਼ ਕਰ ਦਿੰਦੇ ਜੀ। ਦੇਖੋ ਜੀ, 95% ਦੇ ਨਾਲੋਂ ਬੱਚੇ ਘੱਟ ਕੇ ਪਿਛਲੀ ਵਾਰ ਨਾਲੋਂ 90%। ਹੁਣ ਪਿਛਲੇ ਸਾਲ ਕਹਿੰਦੇ ਜੀ ਮਤਲਬ ਕਿ 90% ਜਿਹੜੇ ਬੱਚੇ ਸੀਗੇ 10ਵੀਂ ਦੇ ਵਿੱਚ ਜਾਂ 12ਵੀਂ ਦੇ ਵਿੱਚ, ਉਹਨਾਂ ਦੀ ਗਿਣਤੀ ਵਿੱਚ ਮਤਲਬ ਕਿ ਜਿਵੇਂ ਗਿਰਾਵਟ ਆ ਗਈ। ਇਸ ਵਾਰ 6.80% ਹੀ ਰਹਿ ਗਏ, ਪਿਛਲੀ ਵਾਰ 9% ਦੇ ਕਰੀਬ ਸੀ। 95% ਵਾਲੇ ਪਿਛਲੀ ਵਾਰ ਬੱਚੇ 2.3% ਸੀ, 1.36 ਰਹਿ ਗਏ। ਇਸੇ ਤਰ੍ਹਾਂ ਕਹਿੰਦੇ ਜੀ ਮਤਲਬ ਕਿ ਇੱਧਰ ਵੀ 90% 10ਵੀਂ ਵਾਲਿਆਂ ਦੇ ਵਿੱਚ ਵੀ ਪਿਛਲੀ ਵਾਰ 11% ਬੱਚੇ 90 ਤੋਂ ਉੱਪਰ ਸੀ, 90% ਤੋਂ, ਐਤਕੀ 9% ਤੇ ਰਹਿ ਗਏ। ਇਸੇ ਤਰ੍ਹਾਂ 95% ਤੋਂ ਵੱਧ ਨੰਬਰ ਲੈਣ ਵਾਲੇ 10ਵੀਂ ਦੇ ਵਿੱਚ ਜਿਹੜੇ ਜਵਾਕ ਸੀਗੇ, ਪਿਛਲੇ ਸਾਲ ਕਹਿੰਦੇ 3% ਤੋਂ ਉੱਪਰ ਸੀ, ਐਤਕੀ ਜੀ ਕਹਿੰਦੇ 2% ਰਹਿ ਗਏ। ਮਤਲਬ ਅਸੀਂ ਸਾਰਾ ਕੁਛ ਇਹ ਚਾਹੁੰਦੇ ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਸਥਿਤੀ ਅਸੀਂ ਇੱਥੇ ਲਿਆਂਦੀ ਕਿ 99% ਲੈ ਕੇ ਵੀ ਨਿਆਣੇ ਨੂੰ ਲੱਗਦਾ ਕਿ ਮੇਰੇ 99.5 ਕਿਉਂ ਨਹੀਂ ਆਏ ਜਾਂ 98.9 ਕਿਉਂ ਰਹਿ ਗਏ। ਸੋ ਜਦੋਂ ਕਿ ਇਹ ਜ਼ਰੂਰੀ ਹੁੰਦਾ ਕਿ ਬੱਚੇ ਨੂੰ ਕਿਤਾਬੀ ਗਿਆਨ, ਸਮਾਜਿਕ ਗਿਆਨ, ਧਰਮ ਦਾ ਗਿਆਨ, ਚੇਤਨਤਾ ਦਾ ਗਿਆਨ, ਇਨਸਾਨੀਅਤ ਦਾ ਗਿਆਨ, ਉਹ ਜਿੰਨਾ ਹੋ ਜਾਵੇ ਉਹ ਚੰਗੀ ਗੱਲ ਹੈ। ਪਰ ਅਸੀਂ ਜਿਸ ਕਦਰ ਮਸ਼ੀਨ ਬਣਾ ਰਹੇ ਹਾਂ ਬੱਚੇ ਨੂੰ, ਉਹਦੇ ਇਹ ਵੀ ਨਤੀਜੇ ਪ੍ਰਤੀਕ ਨੇ, ਮਤਲਬ ਉਹਦਾ ਵੀ ਇੱਕ ਪੱਖ ਰੱਖਦੇ ਨੇ ਨਤੀਜੇ। ਬਿਲਕੁਲ। ਜਿਹੜੇ ਤੁਸੀਂ ਇੰਨੇ ਨਤੀਜੇ ਦੱਸੇ ਆ, ਇਹਨਾਂ ਦੇ ਵਿੱਚ ਉਹ ਪਿੰਡਾਂ ਵਾਲੇ ਸਰਕਾਰੀ ਸਕੂਲ ਵੀ ਆਉਂਦੇ ਆ? ਬਿਲਕੁਲ ਆਉਂਦੇ ਆ ਜੀ, ਪਰ ਜਿਹੜੇ ਸਕੂਲ CBSE ਨਾਲ ਜੁੜੇ ਨੇ। ਆਪਣੇ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਾਲੇ ਸਰਕਾਰੀ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਨੇ। ਇਹ CBSE ਨਾਲ ਜੁੜੇ ਹੋਏ ਸਰਕਾਰੀ ਸਕੂਲ ਨੇ, ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਜਿਵੇਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਰਜਿਸਟਰਡ ਜਿਹੜੇ ਜਵਾਕ ਨੇ 1482 ਕੁ ਨੇ। ਸੋ ਇਹਦਾ ਮਤਲਬ ਸਰਕਾਰੀ ਸਕੂਲ ਸਾਡੇ ਸਿੱਧੇ ਬਹੁਤ ਘੱਟ ਨੇ ਜਿਹੜੇ ਸਿੱਧੇ ਉਹਨਾਂ ਨਾਲ ਜੁੜੇ ਹੋਏ ਨੇ। ਸੋ ਉਹਦੇ ਵਿੱਚੋਂ ਮਤਲਬ ਕਿ 87.70% ਨਤੀਜਾ ਉਹਨਾਂ ਦਾ ਰਿਹਾ। ਜ਼ਿਆਦਾਤਰ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਨੇ ਜਿਹੜੇ CBSE ਨਾਲ ਜੁੜੇ ਨੇ। 1 ਲੱਖ ਦੇ ਕਰੀਬ ਬੱਚਾ, 98,390 ਜਵਾਕ ਪ੍ਰਾਈਵੇਟ ਸਕੂਲ ਦੇ ਨੇ। ਇਹ ਉਸ ਤੋਂ ਬਾਅਦ 3000 ਜਵਾਕ ਕੇਂਦਰੀ ਸਕੂਲ ਦੇ ਨੇ, 3700। ਨਵੋਦਿਆ ਵਿਦਿਆਲਿਆ 'ਚ ਵੀ 1671 ਜਵਾਕ ਸੀ ਜਿਹੜੇ CBSE ਨਾਲ ਜੁੜੇ ਨੇ। ਪੰਜਾਬ ਦੇ ਸਭ ਤੋਂ ਵੱਧ ਪ੍ਰਾਈਵੇਟ ਸਕੂਲ ਨੇ ਜਿਹੜੇ, ਉਹ CBSE ਬੋਰਡ ਨਾਲ ਜੁੜੇ ਹੋਏ ਨੇ। ਸਰਕਾਰੀ ਸਕੂਲ ਜਾਂ ਸਾਡੇ ਏਡਡ ਸਕੂਲ ਜਾਂ ਸਾਡੇ ਜਿਹੜੇ ਮਤਲਬ ਬਾਕੀ ਸਕੂਲ ਨੇ, ਉਹ ਜ਼ਿਆਦਾਤਰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਹੋਏ ਨੇ ਜੀ। ਇਹ ਨਤੀਜੇ CBSE ਸਕੂਲਾਂ ਦੇ ਨੇ। ਠੀਕ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਸਨਅਤ ਜਿਹੜੀ ਲੱਗਣੀ ਆ, ਇਹ ਹਰੇ ਪੇਪਰ ਦੇ ਰਾਹੀਂ ਲੱਗੀ ਹੈ? ਕੀ ਚੀਜ਼ ਹੈ ਹਰਾ ਪੇਪਰ? ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਹੁੰਦੇ ਸੀ ਹਰਾ ਪੈਨ ਚੱਲੂਗਾ। ਹੁਣ ਹਰਾ ਪੈਨ ਪਤਾ ਨਹੀਂ ਪੰਜਾਬ ਦੇ ਹਿੱਤ 'ਚ ਚੱਲ ਰਿਹਾ ਜਾਂ ਨਹੀਂ, ਪਰ ਹਰਾ ਸਟੈਂਪ ਪੇਪਰ ਜ਼ਰੂਰ ਆ ਗਿਆ। ਪੰਜਾਬ ਸਰਕਾਰ ਨੇ ਦਮ ਭਰਿਆ ਕਿ ਅਸੀਂ ਨਵੀਂ ਇੰਡਸਟਰੀ ਨੂੰ ਬੜਾ ਮਤਲਬ ਕਿ ਪੰਜਾਬ 'ਚ ਕਿਸੇ ਸਮੇਂ ਖਾਸਾ ਮੁੱਦਾ ਬਣਦਾ ਰਿਹਾ, ਅਕਾਲੀ ਕਾਂਗਰਸ ਸਮੇਂ ਵੀ, ਸਿੰਗਲ ਵਿੰਡੋ ਸਿਸਟਮ। ਇਹ ਸ਼ਬਦ ਸੁਣਿਆ ਹੋਣਾ ਕਿ ਸਾਰਾ ਕੰਮ ਤੁਹਾਡਾ ਇੱਕੋ ਖਿੜਕੀ ਤੇ ਆ ਕੇ ਹੋ ਜਾਊਗਾ। ਤੁਸੀਂ LOC ਲੈਣੀ ਹੈ, ਤੁਸੀਂ ਪੋਲਿਊਸ਼ਨ ਸਰਟੀਫਿਕੇਟ ਲੈਣਾ ਹੈ, ਤੁਸੀਂ ਜ਼ਮੀਨ ਦੇ ਕਾਗਜ਼ ਪਾਸ ਕਰਾਉਣੇ ਨੇ, ਤੁਸੀਂ ਮਤਲਬ ਕਿ ਇਹਨੂੰ ਜੰਗਲਾਤ ਤੋਂ, ਇਹਨੂੰ ਖੇਤੀ ਵਾਲੀ ਜ਼ਮੀਨ ਤੋਂ ਇੰਡਸਟਰੀ ਜ਼ਮੀਨ 'ਚ ਬਦਲਣਾ ਹੈ। ਸਾਰਾ ਕੁਝ ਤੁਹਾਡਾ ਇੱਕੋ ਥਾਂ ਤੇ ਹੋ ਜਾਊਗਾ, ਸਾਰੇ ਵਿਭਾਗਾਂ ਦੀ। ਉਸੇ ਤਰ੍ਹਾਂ ਦਾ ਇਹ ਹੁਣ ਫਾਰਮੂਲਾ ਨਵਾਂ ਲਿਆਂਦਾ, ਕਹਿੰਦੇ CLU ਹੈ ਨਾ, ਉਹਦੇ ਨਾਲ ਚਾਹੇ ਜੰਗਲਾਤ ਵਾਲੀ NOC ਲੈਣੀ ਹੈ, ਚਾਹੇ ਤੁਸੀਂ ਪੋਲਿਊਸ਼ਨ ਕੰਟਰੋਲ ਬੋਰਡ ਵਾਲੀ, ਪ੍ਰਦੂਸ਼ਣ ਵਾਲੀ NOC ਲੈਣੀ ਹੈ, ਚਾਹੇ ਤੁਸੀਂ ਤਬਾਦਲਾ ਖੇਤੀਬਾੜੀ ਤੋਂ ਜ਼ਮੀਨ ਦਾ ਕਰਾਉਣਾ ਹੈ, ਚਾਹੇ ਹੋਰ ਵਿਭਾਗੀ ਇੰਡਸਟਰੀ ਦੀਆਂ ਲੈਣੀਆਂ ਨੇ। ਸਾਰਾ ਕੁਛ ਇੱਕੋ ਕਾਗਜ਼ ਤੇ ਹੋਊਗਾ, ਸਿਰਫ ਗ੍ਰੀਨ ਸਟੈਂਪ ਪੇਪਰ ਲੈਣਾ ਤੁਸੀਂ ਗ੍ਰੀਨ ਸਟੈਂਪ ਪੇਪਰ ਜਦੋਂ ਲਓਗੇ, ਉਹਦੇ ਨਾਲ ਤੇ ਤੁਹਾਡੀ ਜਦੋਂ ਰਜਿਸਟਰੀ ਹੋਊਗੀ, ਉਹਦੇ ਨਾਲ ਇਹ ਸਾਰੀਆਂ ਵਿਭਾਗਾਂ ਦੀਆਂ ਤੁਹਾਨੂੰ ਉੱਥੇ ਕਾਰਵਾਈ ਪਾਸ ਹੋ ਕੇ ਮਿਲ ਜਾਣਗੀਆਂ ਕਿ ਤੁਸੀਂ ਜਾ ਕੇ ਭਾਈ ਆਪਣੀ ਇੰਡਸਟਰੀ ਲਾਓ। ਤੇ ਜਦੋਂ ਇੰਡਸਟਰੀ ਥੋੜੀ ਸ਼ੁਰੂ ਹੋ ਗਈ, ਮਹੀਨੇ ਦੇ ਅੰਦਰ ਅੰਦਰ ਕਹਿੰਦੇ ਸਾਰੇ ਵਿਭਾਗ ਜਿਨ੍ਹਾਂ ਦੀ ਬਾਕੀਆਂ ਦੀਆਂ ਇੰਡਸਟਰੀ ਲੱਗਣ ਦੇ ਦੌਰਾਨ ਜਿਨ੍ਹਾਂ ਨੇ ਚੈੱਕ ਕਰਕੇ ਮਸ਼ੀਨਾਂ ਓਕੇ ਕਰਨੀਆਂ, ਸਾਰਾ ਚੈੱਕ ਕਰਨਾ, ਉਹ ਉਸੇ ਸਟੈਂਪ ਪੇਪਰ ਤੇ ਆਪਣੀਆਂ ਮੋਹਰ ਲਾ ਕੇ ਚੈੱਕ ਕਰੀ ਜਾਣਗੇ ਸਾਰਾ ਕੁਝ। ਤੇ ਉਹਦੇ ਨਾਲ ਤੁਸੀਂ ਫਿਰ ਮਤਲਬ ਕਿ ਕਿਤੇ ਧੱਕੇ ਖਾਣ ਦੀ ਲੋੜ ਨਹੀਂ, ਸਿਰਫ ਗ੍ਰੀਨ ਸਰਟੀਫਿਕੇਟ, ਗ੍ਰੀਨ ਜਿਹੜਾ ਉਹ ਸਟੈਂਪ ਪੇਪਰ ਹੈ ਉਹ ਖਰੀਦੋ, ਤੇ ਉਹਨੂੰ ਖਰੀਦ ਕੇ ਕਹਿੰਦੇ ਜੀ ਮਤਲਬ ਤੁਸੀਂ ਅਪਲਾਈ ਕਰ ਦਿਓ, ਤੇ 10 ਦਿਨਾਂ ਦੇ ਵਿੱਚ, 15 ਦਿਨਾਂ ਦੇ ਵਿੱਚ ਤੁਹਾਨੂੰ ਸਾਰੀ ਕਾਰਵਾਈ ਪੂਰੀ ਹੋ ਕੇ ਮਿਲੂਗੀ। ਪੰਜਾਬ 'ਚ ਇੰਡਸਟਰੀ ਨੂੰ ਕਹਿੰਦੇ 15 ਦਿਨਾਂ ਦੇ ਵਿੱਚ NOC ਦੇਵਾਂਗੇ। ਭਗਵੰਤ ਮਾਨ ਨੇ ਖੁਦ ਵੀਡੀਓ ਵੀ ਜਾਰੀ ਕੀਤੀ ਤੇ ਪ੍ਰੈਸ ਦੇ ਨਾਲ ਆਪਣਾ ਖਬਰਾਂ ਵੀ ਜਾਰੀ ਕੀਤੀਆਂ ਲੋਕ ਸੰਪਰਕ ਵਿਭਾਗ ਨੇ ਕਿ CLU ਤੋਂ ਲੈ ਕੇ ਵਾਤਾਵਰਨ ਤੱਕ ਦੀ ਸਾਰੀਆਂ NOC ਦੀਆਂ ਫੀਸ ਸਾਰੀ ਇੱਕ ਗ੍ਰੀਨ ਸਟੈਂਪ ਪੇਪਰ ਰਾਹੀਂ ਜਮ੍ਹਾਂ ਹੋਊਗੀ। ਸੋ ਸਟੈਂਪ ਪੇਪਰ ਕਹਿੰਦੇ ਕਲਰ ਕੋਡਿੰਗ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ, ਜਿਹਨੇ ਪਹਿਲਿਆ ਮਤਲਬ ਕਿ ਅਜਿਹਾ ਸੂਬਾ ਬਣਾਇਆ ਜਿਹਨੇ ਕਲਰ ਕੋਡਿੰਗ ਕਰਤੀ ਕਿ ਤੁਹਾਨੂੰ ਆਹ ਸਟੈਂਪ ਪੇਪਰ ਜਾਰੀ ਕਰਤਾ ਜੀ। ਹੁਣ ਚਾਹੇ ਜੰਗਲਾਤ ਤੋਂ ਲੈ ਲਓ, ਚਾਹੇ ਵਾਤਾਵਰਨ ਵਿਭਾਗ ਤੋਂ ਲੈ ਲਓ, ਚਾਹੇ ਪੋਲਿਊਸ਼ਨ ਵਾਲਿਆਂ ਤੋਂ ਲੈ ਲਓ, ਚਾਹੇ
ਅੱਗ ਵਾਲੇ ਵਿਭਾਗ ਤੋਂ ਲੈ ਲਓ, ਫਾਇਰ ਵਿਭਾਗ ਤੋਂ ਲੈ ਲਓ, ਚਾਹੇ ਇੰਡਸਟਰੀ ਦਾ ਤਬਦੀਲੀ, ਜ਼ਮੀਨ ਤਬਦੀਲੀ ਵਾਲਾ ਲੈ ਲਓ, ਜਿਹੜਾ ਵੀ ਤੁਹਾਨੂੰ ਕੰਮ ਹੈ ਉਹ ਸਾਰਾ ਇੱਕੋ ਸਟੈਂਪ ਪੇਪਰ ਰਾਹੀਂ ਫੀਸ ਜਮ੍ਹਾਂ ਕਰਾ ਕੇ ਹੋ ਜਾਊਗਾ। ਸਾਰੀ ਫੀਸ ਤੁਹਾਡੀ ਜਦ ਜਮ੍ਹਾਂ ਹੋ ਜੂਗੀ ਤੇ ਤੁਹਾਡਾ ਕੰਮ ਆਸਾਨ ਹੋ ਜਾਊਗਾ। ਤੇ ਅਸੀਂ ਪਹਿਲਾ ਸੂਬਾ ਹੈ ਕਹਿੰਦੇ ਜਿਹਨੇ ਅਜਿਹਾ ਕੰਮ ਕੀਤਾ, ਤੇ ਆਉਣ ਵਾਲੇ ਸਮੇਂ 'ਚ ਅਸੀਂ ਰੀਅਲ estate ਉਹਦਾ ਵੀ ਕਲਰ ਕੋਡਿੰਗ ਕਰਾਂਗੇ, ਹੋਰ ਸੈਕਟਰਾਂ ਦੀ ਵੀ, ਤਾਂ ਕਿ ਤੁਹਾਨੂੰ ਲੋੜ ਨਾ ਹੋਵੇ ਇੱਕੋ ਵਾਰ ਤੁਸੀਂ ਕਹਿੰਦੇ ਸਟੈਂਪ ਪੇਪਰ ਖਰੀਦੋ। ਦੇਖਣ ਨੂੰ ਸੁਣਨ ਨੂੰ ਬੜੀ ਚੰਗੀ ਲੱਗੀ ਗੱਲ, ਲੋਕਾਂ ਨੂੰ ਲੱਗਦਾ ਕਿ ਇਹਦੇ ਨਾਲ ਇੰਡਸਟਰੀ ਦੇ ਲਈ ਇੱਕ ਆਸਾਨ ਹੋਣ ਜਾ ਰਿਹਾ, ਕੰਮ ਆਸਾਨ ਹੋਣ ਜਾ ਰਿਹਾ। ਪਰ ਮੈਂ ਦੇਖ ਰਿਹਾ ਸੀਗਾ ਕਿ ਇਹਦੇ ਨਾਲ ਹੀ ਇੰਡਸਟਰੀਆਂ ਵਾਲੇ ਕੋਈ ਯੂਨੀਅਨਾਂ ਨੇ ਵਿਰੋਧ ਵੀ ਸ਼ੁਰੂ ਕਰਤਾ। ਲੁਧਿਆਣੇ ਦੀ ਵੱਡੀ ਯੂਨੀਅਨ ਹੈ ਜਿਹਨੇ ਵਿਰੋਧ ਸਾਹਮਣੇ ਆ ਕੇ ਕੀਤਾ ਕਿ ਇਹ ਤਰੀਕਾ ਲੁੱਟਣ ਦਾ ਹੈ। ਉਹ ਕਹਿੰਦੇ ਜੀ ਇਹ ਕਲਰ ਕੋਡਿੰਗ ਨਾਲ ਸਾਨੂੰ ਫਾਇਦਾ ਘੱਟ ਹੈ, ਨੁਕਸਾਨ ਵੱਧ ਹੈ। ਕਹਿੰਦੇ ਅੱਗੇ ਪੜਾਅ ਦਰ ਪੜਾਅ ਸਾਡਾ ਸਿਸਟਮ ਹੁੰਦਾ ਹੈ ਕਿ ਜਿਹੜੀ ਚੀਜ਼ ਸਾਡੀ ਅਸੀਂ ਕੰਪਲੀਟ ਕਰ ਲਈ, ਅਸੀਂ ਉਹਦੀ ਫੀਸ ਭਰਦੇ ਹਾਂ। ਅਜੇ ਅਸੀਂ ਮਸ਼ੀਨ ਖਰੀਦੀ ਨਹੀਂ, ਜ਼ਮੀਨ ਤੇ ਇਮਾਰਤ ਬਣੀ ਨਹੀਂ, ਫੈਕਟਰੀ ਲੱਗਣ ਨੂੰ ਸਾਲਾਂ ਲੱਗ ਜਾਣੇ, ਤੁਸੀਂ ਕਹਿੰਦੇ ਹੋ ਕਿ ਕਾਗਜ਼ ਖਰੀਦ ਕੇ ਹੀ ਸਾਰੀ ਫੀਸ ਜਮ੍ਹਾਂ ਕਰਾ ਦਿਓ। ਕਹਿੰਦੇ ਐਡਵਾਂਸ ਦੇ ਵਿੱਚ ਸਾਰੀਆਂ ਫੀਸਾਂ ਲੈ ਕੇ ਕੱਲ ਨੂੰ ਇੰਡਸਟਰੀ ਸਾਡੀ ਚੱਲ ਨਾ ਸਕੇ, ਚਾਲੂ ਨਾ ਹੋਵੇ, ਕੋਈ ਮੁਸ਼ਕਲ ਆ ਜਾਣ, ਤੇ ਫੀਸ ਤੁਸੀਂ ਲੈ ਕੇ ਤੁਸੀਂ ਤਾਂ ਵਿਹਲੇ ਹੋ ਗਏ। ਸੋ ਕਹਿੰਦੇ ਕਿ ਇਹ ਕਿਹੜਾ ਤਰੀਕਾ ਕਿ ਪਹਿਲੇ ਦਿਨ ਹੀ ਸਾਰੀਆਂ ਫੀਸਾਂ ਜਮ੍ਹਾਂ ਕਰੋ। ਕਹਿੰਦੇ ਸਰਕਾਰ ਨੇ ਦਮ ਤਾਂ ਇਹ ਭਰਿਆ ਸੀ ਕਿ ਤੁਹਾਨੂੰ ਰਾਹਤ ਦੇਵਾਂਗੇ ਫੀਸਾਂ 'ਚ, ਤੁਹਾਨੂੰ ਆਉਣ ਦੇ ਲਈ ਸਹੂਲਤ ਦੇਵਾਂਗੇ, ਉਹਦੇ ਵਿੱਚ ਫੀਸਾਂ ਕੁਝ ਮਾਫ ਕਰਾਂਗੇ, ਕੋਈ ਛੂਟ ਦੇਵਾਂਗੇ। ਕਹਿੰਦੇ ਆਹ ਕਿਹੜਾ ਤਰੀਕਾ ਕਿ ਪਹਿਲਾਂ ਹੀ ਜੇ ਵੱਢ ਲਓ ਇੰਡਸਟਰੀਜ਼ ਦੀ। ਸੋ ਇਹ ਕਹਿੰਦੇ ਕੋਈ 500 1000 2000 ਵਾਲਾ ਦਾ ਮਾਮਲਾ ਨਹੀਂ, ਲੱਖਾਂ ਕਰੋੜਾਂ 'ਚ ਜਾਣੀਆਂ ਨੇ ਫੀਸਾਂ। ਸੋ ਇਸ ਲਈ ਉਹ ਉਹਨਾਂ ਨੇ ਵਿਰੋਧ ਸ਼ੁਰੂ ਕਰਤਾ। ਹੁਣ ਇਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਮਾਹੌਲ ਬਣਦਾ ਦੇਖਣ ਵਾਲੀ ਗੱਲ ਹੈ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਕੱਲ ਇਸ ਗੱਲ ਨੂੰ ਲੈ ਕੇ ਬਹੁਤ ਮਤਲਬ ਕਿ ਆਪਣਾ ਦਮ ਭਰਿਆ ਗਿਆ ਕਿ ਅਸੀਂ ਇੱਕ ਬੜੀ ਨਵੇਕਲੀ ਪਹਿਲ ਕਦਮੀ ਜੋ ਭਾਰਤ 'ਚ ਕਦੇ ਨਹੀਂ ਹੋਈ, ਅਸੀਂ ਉਸ ਤਰ੍ਹਾਂ ਦੀ ਨਵੀਂ ਪਹਿਲ ਕਦਮੀ ਕਲਰ ਕੋਡਿੰਗ ਰਾਹੀਂ ਪਹਿਲੀ ਵਾਰ ਇੰਡਸਟਰੀ ਨੂੰ ਰਾਹਤ ਦੇਣ ਜਾ ਰਹੇ ਹਾਂ। ਤੇ ਉਧਰ ਵਪਾਰੀ ਕਹਿੰਦੇ ਨਹੀਂ ਜੀ, ਸਾਡੇ ਨਾਲ ਧੋਖਾ ਹੋਣ ਜਾ ਰਿਹਾ ਕਿ ਸਾਡੇ ਤੋਂ ਪਹਿਲਾਂ ਹੀ ਪਹਿਲੇ ਦਿਨ ਇਹ ਕਾਗਜ਼ ਖਰੀਦਣ ਲੱਗੀ ਸਾਡੀ ਜੇਬ ਵੱਢ ਲਈ ਜਾਣੀ ਆ, ਤੇ ਬਾਅਦ ਚੋਂ ਇੰਡਸਟਰੀ ਲੱਗੇ ਚਾਹੇ ਨਾ ਲੱਗੇ, ਚਾਹੇ ਕੋਈ ਮਸਲਾ ਹੋਵੇ ਨਾ ਹੋਵੇ, ਬਾਅਦ ਦੀਆਂ ਗੱਲਾਂ। ਇੱਕ ਵਾਰ ਮੋਹਰ ਲਵਾ ਲਓ ਤੇ ਕਹਿੰਦੇ ਜੀ ਫਿਰ ਬਾਅਦ ਚੋਂ ਫੀਸਾਂ ਭਰ ਦਿਓ, ਬਾਅਦ ਚੋਂ ਫਿਰ ਬਾਕੀ ਗੱਲਾਂ ਬਾਅਦ ਚੋਂ ਦੇਖਾਂਗੇ। ਬਾਕੀ ਗੱਲਾਂ 'ਚ ਕਹਿੰਦੇ ਵਿਭਾਗਾਂ ਵਾਲਿਆਂ ਨੇ ਫਿਰ ਨੁਕਸ ਕੱਢੀ ਜਾਣੇ ਆ ਕਿ ਨਾ ਅਸੀਂ ਨਹੀਂ ਲਾਉਂਦੇ ਸਟੈਂਪ ਪੇਪਰ ਤੇ ਮੋਹਰ, ਪਹਿਲਾਂ ਹੁਣ ਸਾਡੀ ਸੇਵਾ ਕਰੋ। ਤੇ ਕਹਿੰਦੇ ਫਿਰ ਉੱਥੇ ਅਸੀਂ ਕੀ ਕਰਾਂਗੇ। ਸੋ ਇਸ ਲਈ ਇਹ ਸਵਾਲ ਬਹੁਤ ਵੱਡਾ ਅੱਜ ਖੜਾ ਹੋ ਗਿਆ। ਸੋ ਆਉਣ ਵਾਲੇ ਦਿਨਾਂ 'ਚ ਇਹ ਕਿੱਧਰ ਨੂੰ ਫਾਇਦੇ 'ਚ ਜਾਂਦਾ, ਪੰਜਾਬ ਦੇ ਨੁਕਸਾਨ 'ਚ ਜਾਂਦਾ। ਇੰਡਸਟਰੀ ਆਉਣ 'ਚ ਸਹੀ ਹੋਊਗਾ, ਇੰਡਸਟਰੀ ਪਹਿਲਾਂ ਹੀ ਉਜੜੀ ਹੋਈ ਹੈ, ਉਸ ਜਿਹੜੀ ਬਚੀ ਹੈ ਉਹਨੂੰ ਬਚਾਉਣ 'ਚ ਸਹੀ ਹੋਊਗਾ, ਇਹ ਦੇਖਣ ਵਾਲੀ ਗੱਲ ਹੈ। ਫਿਲਹਾਲ ਸਰਕਾਰ ਨੇ ਕਿਹਾ ਕਿ ਸਾਡਾ ਉਦਮ ਕਾਬਲੇ ਤਾਰੀਫ ਹੈ, ਤੇ ਕੁਝ ਸੁਰਾਂ ਨੇ ਵਿਰੋਧ ਵੀ, ਹੋ ਸਕਦਾ ਇਹ ਵਿਰੋਧੀ ਧਿਰਾਂ ਕੱਲ ਨੂੰ ਕਹਿ ਦੇਣਗੇ ਵਿਰੋਧੀ ਧਿਰਾਂ ਦੀਆਂ ਯੂਨੀਅਨਾਂ ਨੇ ਜੀ, ਜਾਂ ਵਿਰੋਧੀ ਧਿਰਾਂ ਨਾਲ ਅਟੈਚ ਨੇ, ਹੋਰ ਪਾਰਟੀਆਂ ਦੀਆਂ ਨੇ। ਇਹ ਵੀ ਆਉਣ ਵਾਲੇ ਸਮੇਂ 'ਚ ਪੱਕ ਦਿਖੂਗਾ ਕਿ ਕੀ ਸਾਰੀ ਇੰਡਸਟਰੀ ਦੀਆਂ ਧਿਰਾਂ ਵਿਰੋਧ ਕਰ ਰਹੀਆਂ ਜਾਂ ਕੁਝ ਚੁਣੀਂਦਾ ਧਿਰਾਂ ਵਿਰੋਧ ਕਰ ਰਹੀਆਂ। ਬਿਲਕੁਲ ਜੀ, ਕੱਲ ਨੂੰ ਕੋਈ ਪਤਾ ਨਹੀਂਗਾ ਵੀ ਇਹ ਪੇਪਰ ਵਿਕਣ ਵੀ ਲੱਗ ਜਾਣ, ਕੱਲਾ ਇਹ ਤੇ ਲੈ ਲਵੇ ਸਾਰਾ ਕੁਝ। ਤੇ ਅੱਗੇ ਨਸ਼ੇ ਦੀ ਗੱਲ ਕਰਦੇ ਹਾਂ, ਨਸ਼ੇ ਤੋਂ ਸਾਰੀ ਦੁਨੀਆ ਹੀ ਤੰਗ ਆ। ਅੱਗੇ ਪਹਿਲਾਂ ਸਾਡੇ ਇੱਧਰ ਅਮਰੀਕਾ ਦੇ ਵਿੱਚ ਰੋਟੀ ਵੇਲਣ ਵਾਲੇ ਬੇਲਣੇ ਦੇ ਵਿੱਚ ਲੇਡੀਜ਼ ਤੇ ਸੈਂਡਲ ਦੀ ਅੱਡੀ ਦੇ ਵਿੱਚ ਨਸ਼ਾ ਆਉਂਦਾ ਰਿਹਾ ਆ, ਤੇ ਹੁਣ ਪਹਿਲਾਂ ਮਲੱਠੀ ਦੇ ਵਿੱਚ ਤੇ ਹੁਣ ਝਾੜੂ ਦੇ ਮੁੱਠੇ ਦੇ ਵਿੱਚ ਭਾਰਤ 'ਚ ਹੈਰੋਇਨ ਆਈ। ਹਾਂ, ਤੁਸੀਂ ਚੀਜ਼ਾਂ ਦੀ ਗੱਲ ਕਰ ਰਹੇ ਹੋ, ਇੱਥੇ ਤਾਂ ਬੰਦੇ ਆਪਣੇ ਅੰਦਰ ਪਾ ਕੇ ਲਿਆਉਂਦੇ ਨੇ ਸਾਰਾ ਕੁਝ, ਕਿ ਖਾ ਹੀ ਲਓ ਗੋਲੀਆਂ, ਕੈਪਸੂਲ, ਟੌਫੀਆਂ ਬਣਾ ਕੇ, ਬਾਅਦ ਚੋਂ ਘਰੇ ਜਾ ਕੇ ਕੱਟਣ ਲੱਗ। ਸੋ ਇਸ ਲਈ ਇਹ ਤਾਂ ਕਿਸ ਹੱਦ ਤੱਕ ਚਲਾ ਗਿਆ ਸਾਡਾ ਸਿਸਟਮ, ਇਹ ਤਾਂ ਵਰਤਾਰਾ ਬਹੁਤ ਦੂਰ ਤੱਕ ਜਾਂਦਾ। ਪਰ ਹਾਂ, ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਬਿਲਕੁਲ ਵੈਸੇ ਭਾਰਤ ਦੇ ਵਿੱਚ ਜਿਹੜੀ ਗੁਜਰਾਤ ਦੀਆਂ ਪੋਰਟ ਨੇ ਹੈ ਨਾ, ਉਹਨਾਂ ਦੇ ਉੱਤੇ ਦੁਨੀਆ ਭਰ ਦੀਆਂ ਸਭ ਤੋਂ ਵੱਡੀਆਂ ਖੇਪ ਫੜੀਆਂ ਜਾਂਦੀਆਂ ਰਹੀਆਂ ਨੇ। ਉਹ ਮਾਮਲੇ ਅਜੇ ਵੀ ਕੋਰਟ ਕਚਹਿਰੀ 'ਚ ਕਿਤੇ ਰੁਲ ਰਹੇ ਨੇ ਕਿ ਸਭ ਤੋਂ ਵੱਡੀਆਂ ਖੇਪ ਉੱਥੇ ਫੜੀਆਂ ਜਾਂਦੀਆਂ ਨੇ ਤੇ ਬਦਨਾਮ ਅਟਾਰੀ ਵਰਗੇ ਬਾਰਡਰ ਹੋ ਜਾਂਦੇ ਨੇ। ਸੋ ਹੁਣ ਇੱਕ ਵਾਰ ਫਿਰ ਬਾਘਾ ਅਟਾਰੀ ਬਾਰਡਰ ਦੇ ਉੱਤੇ ਇੱਕ ਨਸ਼ੇ ਦੀ, ਇੱਕ ਹੈਰੋਇਨ ਦੀ ਖੇਪ ਫੜੀ ਗਈ, ਤੇ ਖੇਪ ਇਹ ਜੀ ਮਤਲਬ 5.5 ਕਿਲੋ ਦੀ ਹੈਰੋਇਨ ਹੈ। ਤੇ ਪਰ ਇਹਦੇ ਪਿੱਛੇ ਇਹਨੇ 5.5 ਕਿਲੋ ਹੈਰੋਇਨ ਲਿਆਉਣ ਦੇ ਪਿੱਛੇ ਉਹਨਾਂ ਨੂੰ ਝਾੜੂਆਂ ਦੇ ਟਰੱਕ ਭਰ ਕੇ ਲਿਆਉਣੇ ਪਏ। ਬਿਲਕੁਲ ਜੀ, ਬਕਾਇਦਾ ਤੌਰ ਤੇ ਅਫਗਾਨਿਸਤਾਨ ਤੋਂ ਨਾਰੀਅਲ ਦੇ, ਖਜੂਰ ਦੇ, ਉਹਨਾਂ ਦੇ ਦਰਖਤਾਂ ਤੋਂ, ਉਹਨਾਂ ਦੀਆਂ ਛਿਲਕਾਂ ਤੋਂ, ਉਹਨਾਂ ਦੇ ਪੱਤਿਆਂ ਤੋਂ ਉਹ ਬਣੇ ਹੋਏ ਝਾੜੂ, ਉਹ ਬਕਾਇਦਾ ਮਤਲਬ ਕਿ 5000 ਮਤਲਬ ਕਿ ਇਹ ਕਰੀਬ 400 ਤੋਂ 4000 ਤੋਂ ਵੱਧ ਝਾੜੂਆਂ ਦੀ ਖੇਪ ਸੀ, ਜਿਹੜੀ ਉਹਨਾਂ ਟਰੱਕਾਂ 'ਚ ਜਦੋਂ ਅਟਾਰੀ ਬਾਰਡਰ ਪਹੁੰਚੀ ਤਾਂ ਇੱਥੇ ਮਤਲਬ ਕਿ ਇਹ ਤਾਂ ਸਾਡੀ ਚੌਕਸ ਸੀਗੇ, ਏਜੰਸੀਆਂ ਜਾਂ ਇਹ ਕਹਿ ਲਓ ਕਿ ਨੁਮਾਇੰਦੇ ਉੱਥੇ ਜਾਂਚ ਕਰਨ ਵਾਲੇ, ਉਹਨਾਂ ਦੇ ਹਵਾਲੇ ਨਾਲ ਫੜੂਗੀ। ਨਹੀਂ, ਜਿਹੜੇ ਸਕੈਨਰ ਲੱਗਿਆ ਜੀ, ਬੋਡੀ ਸਕੈਨਰ, ਉਹ ਤਾਂ ਪਾਸ ਨਹੀਂ ਹੋਏ ਹਜੇ ਤੱਕ। ਲੰਮੇ ਸਮੇਂ ਤੋਂ ਇਹ ਪੰਜਾਬ 'ਚ ਵਿਵਾਦ ਰਿਹਾ ਕਿ ਭਾਈ ਤੁਹਾਡੇ ਬੋਡੀ ਸਕੈਨਰ ਕੰਮ ਕਿਉਂ ਨਹੀਂ ਕਰਦੇ। ਮਤਲਬ ਇਹ 2019 ਤੋਂ ਚੱਲਿਆ ਆਉਂਦਾ ਮਾਮਲਾ, 2018 ਤੋਂ ਚੱਲਿਆ ਆਉਂਦਾ ਮਾਮਲਾ ਕਿ ਲਓ ਜੀ ਇਹ ਸਕੈਨਰ ਲੱਗ ਗਏ ਜੀ, ਹੁਣ ਇਹਨਾਂ ਰਾਹੀਂ ਠੀਕ ਹੋ ਜਾਊਗਾ। ਉਹਨਾਂ ਨੇ ਉਹਦੇ ਵਿੱਚ ਪਿਆਜ਼ਾਂ ਦੇ ਟਰੱਕ ਲੰਘਾ ਕੇ ਦੇਖੇ, ਪਿਆਜ਼ਾਂ ਦੇ ਟਰੱਕਾਂ ਦੇ ਵਿੱਚ ਉਹਨਾਂ ਨੇ ਨਾ ਨੂਣ ਦੀਆਂ ਥੈਲੀਆਂ ਰੱਖਤੀਆਂ,
ਉਹ ਵੀ ਨਹੀਂ ਫੜ ਸਕਿਆ ਸਕੈਨਰ ਤੇ, ਫਿਰ ਹੈਰੋਇਨ ਕੀ ਫੜੂਗਾ। ਫਿਰ ਦੂਈ ਵਾਰ ਕੰਪਨੀ ਨੂੰ ਕਿਹਾ, ਕੰਪਨੀ ਨੇ ਦੁਬਾਰਾ ਬਦਲ ਕੇ ਲਾਏ, ਦੁਬਾਰਾ ਟੈਸਟ ਕੀਤਾ, ਦੁਬਾਰਾ ਵੀ ਫੇਲ ਹੋ ਗਏ। ਸੋ ਇਸ ਲਈ ਉਹਨਾਂ ਦੇ ਵਿੱਚ ਤਾਂ ਨਹੀਂ ਇਹ ਆਇਆ, ਪਰ ਇਹ ਟਰੱਕ ਜਦੋਂ ਝਾੜੂ ਵਾਲੇ ਆਏ ਇੱਥੇ ਕਿ ਅਫਗਾਨਿਸਤਾਨ ਤੋਂ ਆਏ ਨੇ ਜੀ, ਉਹ ਟਰੱਕ ਰੋਕ ਲਏ ਗਏ। ਤੇ ਉਹ ਤੋਂ ਬਾਅਦ ਜਦੋਂ ਉਹਨਾਂ ਦਾ ਦਾਅਵਾ ਕਰਨ ਵਾਲੀ ਜੋੜੀ ਆਈ ਕਿ ਹਾਂਜੀ ਸਾਡੇ ਨੇ, ਅਸੀਂ ਝਾੜੂ ਮੰਗਾਏ ਨੇ, ਤੇ ਉੱਥੇ ਉਹ ਫਿਰ ਕਹਿੰਦੇ ਠੀਕ ਹੈ ਜੀ, ਚੈੱਕ ਕਰਕੇ ਜਦੋਂ ਦੇਣੇ ਸ਼ੁਰੂ ਕੀਤੇ, ਉਹਨਾਂ ਨੂੰ ਸ਼ੱਕ ਹੋਇਆ ਕਿ ਇਹਦੇ ਵਿੱਚੋਂ ਕੁਝ ਪੈਕਟ ਸੀਗੇ ਜਿਹੜੇ ਬਕਾਇਦਾ ਤੌਰ ਤੇ ਨਾ ਉਹਨਾਂ ਦੇ ਮੁੱਠੇ ਵੱਡੇ ਸੀ। 4000 ਤੋਂ ਵੱਧ ਝਾੜੂਆਂ ਦੀ ਖੇਪ ਸੀ ਜਿਹੜੇ ਛੋਟੇ ਟਰੱਕਾਂ ਰਾਹੀਂ ਅਫਗਾਨਿਸਤਾਨ ਤੋਂ ਹੋ ਕੇ ਅਟਾਰੀ ਬਾਰਡਰ ਰਾਹੀਂ ਪੰਜਾਬ 'ਚ ਦਾਖਲ ਹੋਈ। ਉਹਨਾਂ ਦੇ ਵਿੱਚੋਂ ਕਰੀਬ 442, ਕਿਉਂਕਿ ਬੈਗ ਸੀ ਅੱਡ-ਅੱਡ, ਮਤਲਬ ਬੰਨੀਆਂ ਹੋਈਆਂ ਸੀਗੀਆਂ ਗੱਠਾਂ ਹੈ ਨਾ, ਉਹ 'ਚੋਂ 442 ਦੇ ਕਰੀਬ ਜਿਹੜੇ ਝਾੜੂ ਨਿਕਲੇ। ਉੱਥੇ ਉਹਨਾਂ ਨੇ ਗੌਰ ਕੀਤੀ ਕਿ ਇਹਨਾਂ ਦੇ ਮੁੱਠੇ ਬਾਕੀਆਂ ਨਾਲੋਂ ਥੋੜੇ ਜਿਹੇ ਫਰਕ ਦਿਖਦਾ ਕੁਛ, ਜਾਂ ਵੱਡੇ ਦਿਖਦੇ ਆ ਥੋੜੇ ਜਿਹੇ, ਬਸ ਉਹ ਇੱਥੇ ਉਹ ਫਸੇ। ਉਹਨਾਂ ਨੇ ਸੋਚਿਆ ਕਿ ਇੰਨੇ 'ਚ ਕਿਹੜਾ ਕਿਸੇ ਨੇ 2 ਚੈੱਕ ਕਰ ਲੈਣਗੇ, ਪਹਿਲੇ ਚੈੱਕ ਕਰ ਲੈਣਗੇ, ਗੱਭੇ ਜੇ ਰੱਖ ਲਓ। ਪਰ ਉਹਨਾਂ ਨੇ ਖਾਲੀ ਕਰ ਲਿਆ ਸਾਰਾ ਟਰੱਕ, ਤੇ ਜਦੋਂ ਕੱਲਾ-ਕੱਲਾ ਲਿਫਾਫਾ, ਕੱਲਾ-ਕੱਲਾ ਗੱਠ ਚੈੱਕ ਕੀਤੀ, ਉਹਦੇ ਵਿੱਚ 442 ਝਾੜੂ ਅਜਿਹੇ ਨਿਕਲੇ ਜਿਨ੍ਹਾਂ ਦੀ ਮੁੱਠ ਬਾਕੀਆਂ ਨਾਲੋਂ ਥੋੜੀ ਜਿਹੀ ਵੱਡੀ ਸੀ ਜਾਂ ਮੋਟੀ ਸੀ। ਤੇ ਜਦੋਂ ਪਾੜ ਕੇ ਦੇਖੇ ਤਾਂ ਉਹਦੇ ਵਿੱਚ ਡਰਿਲ ਮਸ਼ੀਨ ਰਾਹੀਂ, ਮਤਲਬ ਡਰਿਲ ਕਰਕੇ ਉਹਦੇ ਵਿੱਚ ਹੈਰੋਇਨ ਭਰੀ ਹੋਈ ਸੀ, ਤਾਂ ਕਿ ਉਹ ਵਜਨ ਵੀ ਜ਼ਿਆਦਾ ਨਾ ਬਣੇ, ਪਤਾ ਵੀ ਨਾ ਲੱਗੇ। ਤੇ ਥੋੜੀ-ਥੋੜੀ ਕਰਕੇ ਏਦਾਂ 5 ਕਿਲੋ ਕਰੀਬ 400 ਗ੍ਰਾਮ, ਮਤਲਬ 5.5 ਕਿਲੋ ਦੇ ਕਰੀਬ ਇਹ ਹੈਰੋਇਨ ਸੀ। ਜਦ ਕਿ ਇਹ ਤੋਂ ਪਹਿਲਾਂ ਵੀ ਇਸੇ ਤਰ੍ਹਾਂ 2022 ਦੇ ਵਿੱਚ ਮਲੱਠੀ ਫੜੀ ਗਈ ਸੀ। ਮਲੱਠੀ ਦੇ ਵਿੱਚ ਵੀ ਇਸੇ ਤਰ੍ਹਾਂ ਅੰਦਰ 102 ਕਿਲੋ ਹੈਰੋਇਨ ਲਿਆਉਣ ਦੀ ਕੋਸ਼ਿਸ਼ ਸੀ। ਮਲੱਠੀ ਨੂੰ ਅੰਦਰੋਂ ਖਾਲੀ ਕਰਕੇ ਉਹਦੀ ਥਾਂ ਤੇ ਹੈਰੋਇਨ ਭਰ ਕੇ ਐਂ ਬਣਾਇਆ ਸੀ ਜਿਵੇਂ ਮਤਲਬ ਮਲੱਠੀ ਦੇ ਟੁਕੜੇ ਹੀ ਹੋਣ। ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਭਾਰਤ 'ਚ ਲਗਾਤਾਰ, ਮਤਲਬ ਕਿ ਸਰਹੱਦ ਪਾਰ ਤੋਂ ਨਸ਼ਾ ਲਿਆਉਣ ਦੀ ਹਰ ਢੰਗ ਤਰੀਕੇ ਅਪਣਾਏ ਜਾਂਦੇ। ਜਿਹੜਾ ਫੜਿਆ ਜਾਵੇ ਉਹ ਫੜਿਆ ਜਾਵੇ, ਜਿਹੜਾ ਲੰਘ ਜੇ ਤੇ ਲੰਘ ਜਾਵੇ। ਸੋ ਪਰ ਸਵਾਲ ਇਹ ਹੈ ਕਿ ਅਜੇ ਤੱਕ ਸਾਡੇ ਟਰੱਕ ਬੋਡੀ ਸਕੈਨਰ ਨੇ ਜਿਹੜੇ, ਉਹ ਕਿਉਂ ਨਹੀਂ ਕੰਮ ਕਰਨੇ ਸ਼ੁਰੂ ਹੋਏ? ਉਹਦੇ ਪਿੱਛੇ ਕੌਣ ਉਹਨਾਂ ਨੂੰ ਰੋਕਣ 'ਚ ਸਹਾਈ ਹੁੰਦਾ ਹੈ? ਕੌਣ ਉਹਨਾਂ ਨੂੰ ਪਾਸ ਨਹੀਂ ਹੋਣ ਦਿੰਦਾ? ਦੁਨੀਆ ਦੀ ਟੈਕਨੋਲੋਜੀ ਕਿੱਥੇ ਪਹੁੰਚ ਗਈ? ਇੱਥੇ ਸਾਲਾਂ ਚੱਲੀ ਜਾਂਦੇ ਨੇ, 2018-19 ਤੋਂ ਲੈ ਕੇ ਆ 2022 ਤੇ ਹੀ ਆ ਗਿਆ, ਅਜੇ ਤੱਕ ਉਹ ਪਾਸ ਨੂੰ ਦੁਬਾਰਾ ਭੇਜਿਆ ਜੀ, ਕਹਿੰਦੇ ਦੁਬਾਰਾ ਨਵੇਂ ਫੇਰ ਠੀਕ ਹੋ ਕੇ ਆਉਣਗੇ ਜੀ। 2-3 ਵਾਰ ਟੈਸਟਿੰਗ ਹੋਲੇ, ਫੇਲ ਹੋ ਲਏ। ਸੋ ਇਹ ਵੱਡਾ ਸਵਾਲ ਖੜਾ ਕਿ ਉਹ ਫੇਲ ਹੁੰਦੇ ਨੇ ਜਾਂ ਫੇਲ ਕਰਵਾਏ ਜਾਂਦੇ ਨੇ? ਉਹਦੇ ਪਿੱਛੇ ਕਿਹੜਾ ਅੰਤਰਰਾਸ਼ਟਰੀ ਗਰੋਹ, ਕਿਹੜੀਆਂ ਏਜੰਸੀਆਂ ਕੰਮ ਕਰਦੀਆਂ ਕਿ ਜਿਹੜੀਆਂ ਇਸ ਰਾਹੀਂ ਖੇਪ ਲੰਘਾਉਂਦੀਆਂ ਨੇ ਜਾਂ ਹਥਿਆਰ ਲੰਘਾਉਂਦੀਆਂ ਨੇ? ਇੱਕ ਵੱਡਾ ਜਾਂਚ ਦਾ ਸਵਾਲ ਹੈ। ਔਰ ਸਵਾਲ ਇਹ ਹੈ ਕਿ ਜਦੋਂ ਵੀ ਅਟਾਰੀ ਬਾਰਡਰ, ਬਾਘਾ ਬਾਰਡਰ ਦੀ ਗੱਲ ਆਉਂਦੀ ਆ, ਤਾਂ ਇੱਥੋਂ ਖੇਪ ਦੀ ਮਾਤਰਾ ਚਾਹੇ ਥੋੜੀ ਹੋਵੇ ਚਾਹੇ ਬਹੁਤੀ ਹੋਵੇ, ਉਸ ਨੂੰ ਪ੍ਰਚਾਰਿਆ ਜਿਵੇਂ ਜਾਂਦਾ, ਉਹ ਵੀ ਇੱਕ ਵੱਡਾ ਸਵਾਲ ਹੈ ਕਿ ਇੱਥੋਂ ਵਪਾਰ ਨਾ ਸ਼ੁਰੂ ਹੋ ਜਾਵੇ ਟਰੱਕਾਂ ਵਾਲਾ, ਕਿ ਉਹਦੇ ਪਿੱਛੇ ਕੋਈ ਇਹੋ ਜਿਹੀ ਮਨਸ਼ਾ ਵੀ ਕੰਮ ਕਰਦੀ ਹੈ, ਜਦੋਂ ਕਿ ਉਧਰੋਂ ਜਹਾਜ਼ ਭਰ ਕੇ ਆਉਂਦੇ ਨੇ, ਉਹ ਵਪਾਰ ਲਗਾਤਾਰ ਜਾਰੀ ਹੈ, ਗੁਜਰਾਤ ਰਾਹੀਂ ਜਾਂ ਕਲਕੱਤੇ ਰਾਹੀਂ, ਉਹ ਸਾਰਿਆਂ ਰਾਹੀਂ। ਤੇ ਉੱਥੇ ਜਦੋਂ ਫੜ ਹੁੰਦੀ ਹੈ ਤਾਂ ਮੋਟੀ, ਦੁਨੀਆ ਭਰ ਦੀ ਸਭ ਤੋਂ ਵੱਡੀ ਖੇਪ ਉਹਨਾਂ ਜਹਾਜ਼ਾਂ ਦੇ ਪੋਟਲਾਂ ਤੇ, ਜਿਹੜੇ ਅਡਾਨੀਆਂ ਦੀਆਂ ਪੋਟਲਾਂ ਨੇ, ਉਹ ਤੋਂ ਫੜ ਹੁੰਦੀ ਰਹੀ ਆ। ਸੋ ਇਸ ਲਈ ਉਹ ਵੱਡਾ ਸਵਾਲ ਖੜਾ ਕਿ ਉੱਥੇ ਰੋਕਣ 'ਚ ਕਿਉਂ ਨਹੀਂ ਕਾਮਯਾਬ ਹੋ ਪਾ ਰਹੇ? ਤੇ ਇੱਧਰ ਜਿਹੜੀ ਆਵਾਜ਼ ਆਉਂਦੀ ਆ ਉਹ ਏਦਾਂ ਆਉਂਦੀ ਹੈ ਕਿ ਤਾਂ ਕਿ ਟਰੱਕੀ ਵਪਾਰ ਨਾ ਕਿਤੇ ਸ਼ੁਰੂ ਹੋ ਜਾਵੇ। ਪਰ ਜਦੋਂ ਰੋਡ ਬਣ ਗਿਆ, ਜਿਹੜਾ ਸਪੈਸ਼ਲ ਰੋਡ ਸਰਕਾਰਾਂ ਬਣਾ ਰਹੀਆਂ ਨੇ, ਕੇਂਦਰ ਸਰਕਾਰ, ਤੇ ਫਿਰ ਦੇਖਿਓ ਜੀ, ਫਿਰ ਅਡਾਨੀਆਂ ਦੇ ਟਰੱਕ ਪਾਰ ਵੀ ਜਾਣਗੇ ਤੇ ਉਧਰੋਂ ਮਾਲ ਵੀ ਆਊਗਾ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਦੀਪਕ ਸ਼ਰਮਾ ਜੀ। ਬਹੁਤ ਸ਼ੁਕਰੀਆ ਭੈਣ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਆ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਦੀਪਕ ਸ਼ਰਮਾ।